ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੂਕ ਗੋਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਰੁਖ ਖਾਨ ਉਤਾਰ ਸਿਮਰ ਅਗਿਆਨ ਜਾਹੇ ਦਰਸ ਦੁਆਰ ਹੋਏ
ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲੁਖ ਖਾਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵ ਹੈ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਾਲ ਸਹਾਰ ਸਬਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਪੁਰਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਾਲ ਸਹਾਰ ਸਬਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਪੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪ ਸਰਬੱਤ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਹਾਜ਼ਰੀਆਂ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੇ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਜਲ ਮਹਿਮਾ ਭੱਟ ਜਨਾਂ ਨੇ ਗਾਈ ਹੈ। ਜਿਵੇਂ ਕੱਲ ਸਹਾਰ ਭੱਟ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾ ਰਹੇ ਨੇ। ਪਹਿਲੇ ਸਵਈਏ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਹੋਏ ਸੀ। ਦੂਸਰੇ ਪਾਵਨ ਸਵਈਏ ਦੇ ਪ੍ਰਾਰੰਭਤਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੱਟ ਰਸਨਾ ਦੁਆਰਾ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਰਸਨਾ ਕਰੋ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਹਾਰ। ਕਲ ਸਹਾਰ ਭੱਟ ਜੀ ਉਚਾਰਨ ਕਰਦੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਜੋ ਹੈ ਅੰਮ੍ਰਿਤ ਦੀ ਧਾਰਾ ਦੇ ਵਾਂਗ ਵਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਆਪ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਹੈ, ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦੁਖੜਿਆਂ ਦੇ ਦੁੱਖ ਦੂਰ ਹੋ ਜਾਂਦੇ ਹੈ, ਵਿਕਾਰਾਂ ਰੂਪੀ ਰੋਗਾਂ ਦੇ ਵਿਕਾਰਾਂ ਰੂਪੀ ਰੋਗ ਦੂਰ ਹੋ ਜਾਂਦੇ ਹੈ, ਰੋਗਾਂ ਦੇ ਨਾਲ ਗ੍ਰਸੇ ਹੋਏ ਜੀਵਾਂ ਦੇ ਰੋਗ ਕੱਟੇ ਜਾਂਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਆਪ ਜੀ ਦੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਕਿਉਂਕਿ ਆਪ ਜੀ ਦੀ ਦ੍ਰਿਸ਼ਟੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਦੀ ਧਾਰਾ ਹੀ ਵਗਦੀ ਹੈ। ਜੀਵਾਂ ਨੂੰ ਅਮਰ ਕਰ ਦੇਣ ਵਾਲੀ ਸ਼ਕਤੀ ਹੈ ਆਪ ਜੀ ਦੀ ਦ੍ਰਿਸ਼ਟੀ ਦੇ ਅੰਦਰ। ਸਾਧ ਸੰਗਤ ਜੀ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ ਅੰਮ੍ਰਿਤ ਵੇਲੇ ਤੋਂ ਲਗਾਈ ਹੋਈ ਸੁਗਾਦੀ ਸਮਾਧੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬੈਠਦੇ। ਸਾਧ ਸੰਗਤ ਜੀ, ਜਿਹੜੇ ਕੋਈ ਕੋੜੀ ਰੋਗਾਂ ਦੇ ਨਾਲ ਭਰੇ ਹੋਏ ਕੋੜੀ ਲੋਕ ਸਨ, ਹੋਰ ਵੀ ਸਰੀਰਾਂ ਦੇ ਲੱਗੇ ਹੋਏ ਜਿਹੜੇ ਰੋਗ ਵੈਦਾਂ ਹਕੀਮਾਂ ਨੇ ਜਿਨ੍ਹਾਂ ਨੇ ਹੱਥ ਖੜੇ ਕਰ ਦਿੱਤੇ ਸਨ ਕਿ ਦੂਰ ਹੋ ਹੀ ਨਹੀਂ ਸਕਦੇ, ਇਹ ਰੋਗ ਨਹੀਂ ਕਦੇ ਵੀ ਖਤਮ ਹੋ ਸਕਦੇ, ਰੋਗ ਮਿਟ ਨਹੀਂ ਸਕਦੇ। ਉਹ ਸਾਧ ਸੰਗਤ ਜੀ ਕੋੜੀ ਤੇ ਰੋਗਾਂ ਦੇ ਨਾਲ ਭਰੇ ਹੋਏ ਜਿਹੜੇ ਰੋਗੀ ਸਨ, ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਦੇ ਸਾਹਮਣੇ ਆ ਕਰਕੇ ਬੈਠ ਜਾਂਦੇ ਕਿ ਕਦੋਂ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਵਾਜ਼ੇ ਤੋਂ ਬਾਹਰ ਆਉਣਗੇ। ਅੰਮ੍ਰਿਤਮਈ ਦ੍ਰਿਸ਼ਟੀ ਸਤਿਗੁਰੂ ਜੀ ਦੀ ਸਾਡੇ ਤੇ ਪਵੇਗੀ। ਉਸ ਅੰਮ੍ਰਿਤਮਈ ਨਿਗਾਹ ਦੇ ਨਾਲ ਪੈਣੀ ਕਰਕੇ ਸਾਡੇ ਜਿਹੜੇ ਰੋਗ ਹਨ ਦੂਰ ਹੋ ਜਾਵਣਗੇ। ਐਸੀ ਸਾਧ ਸੰਗਤ ਜੀ, ਅੰਮ੍ਰਿਤਮਈ ਦ੍ਰਿਸ਼ਟੀ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਭੱਟ ਰਸਨਾ ਦੁਆਰਾ ਬਚਨ ਕੀਤਾ ਹੈ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਜਾਣੋ ਕਿ ਅਮਰ ਕਰ ਦੇਣ ਵਾਲੀ ਸ਼ਕਤੀ ਦੀ ਧਾਰਾ ਵਗਦੀ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਵਿੱਚ। ਸਤਿਗੁਰਾਂ ਦੇ ਐਸੀ ਨੇਤਰਾਂ ਵਿੱਚ ਸ਼ਕਤੀ ਹੈ। ਸਾਧ ਸੰਗਤ ਜਿਹੜੇ ਕੋੜੀ ਲੋਕ ਵਿਰਲਾਪ ਕਰਦੇ ਹੋਏ ਸਤਿਗੁਰਾਂ ਦੇ ਦਰ ਤੇ ਆਉਂਦੇ ਸਨ, ਜਦੋਂ ਹਜ਼ੂਰ ਦੀ ਨਿਗਾਹ ਪੈਂਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਉਹਨਾਂ ਰੋਗੀਆਂ ਦੇ ਵੱਲ ਤੱਕਦੇ, ਸਾਰੇ ਦੇ ਸਾਰੇ ਰੋਗ ਉਹਨਾਂ ਦੇ ਦੂਰ ਹੋ ਜਾਂਦੇ ਸਨ। ਉਹਨਾਂ ਨੂੰ ਮੰਜਿਆਂ ਤੇ ਪਾ ਕੇ ਲੈ ਕੇ ਆਉਂਦੇ ਸਨ, ਤੁਰਿਆ ਵੀ ਨਹੀਂ ਸੀ ਜਾਂਦਾ, ਤੁਰਨ ਦੀ ਸਮਰੱਥਾ ਵੀ ਜਿਨ੍ਹਾਂ ਦੀ ਖਤਮ ਹੋ ਗਈ ਸੀ। ਪਰ ਸਤਿਗੁਰੂ ਜੀ ਦੇ ਅੰਮ੍ਰਿਤਮਈ ਦ੍ਰਿਸ਼ਟੀ ਪੈਣੇ ਨਾਲ ਆਪਣੀਆਂ ਲੱਤਾਂ ਦੇ ਸਹਾਰੇ ਉਹਨਾਂ ਨੇ ਚੱਲ ਕੇ ਜਾਣਾ ਕੀਤਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਐਸੀ ਅਮਰ ਕਰ ਦੇਣ ਵਾਲੀ ਸਤਿਗੁਰੂ ਜੀ ਅੰਦਰ ਸ਼ਕਤੀ ਹੈ। ਜੇ ਕਿਤੇ ਕੋਈ ਵਿਕਾਰਾਂ ਰੂਪੀ ਰੋਗਾਂ ਦੇ ਨਾਲ ਭਰਿਆ ਹੋਇਆ, ਹਜ਼ੂਰ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਤੱਕ ਦੇਣ, ਜੀਵ ਤੇ ਬਖਸ਼ਿਸ਼ ਕਰ ਦੇਣ। ਸਾਧ ਸੰਗਤ ਜੀ, ਵਿਕਾਰਾਂ ਰੂਪੀ ਅਗਿਆਨ ਦੇ ਮੋਹ ਮਮਤਾ ਦੇ ਰੋਗ ਵੀ ਉਹਨਾਂ ਦੇ ਦੂਰ ਹੋ ਜਾਂਦੇ ਹਨ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਦੀ ਧਾਰਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਹੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਆਪ ਜੀ ਨੇ ਆਪਣੇ ਸਿੱਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਹਿਰਦਿਆਂ ਦੇ ਜਿਹੜੇ ਕਮਾਏ ਹੋਏ ਉਹਨਾਂ ਦੇ ਮਹਾਰਾਜ ਜਿਹੜੇ ਪੂਰਬਲੇ ਜਿਹੜੇ ਪਾਪ ਕਰਮ ਸਨ ਉਹਨਾਂ ਨੂੰ ਖਨ ਖਨ ਕਰਕੇ ਮਹਾਰਾਜ ਪੁੱਟ ਦਿੱਤਾ ਹੈ, ਦੂਰ ਕਰ ਦਿੱਤੇ ਹਨ। ਗਰੀਬ ਨਵਾਜ ਹਜੂਰ ਕਹਿੰਦੇ ਹਨ, ਕਾਲਖ ਖਨ ਉਤਾਰ, ਜਿਨ੍ਹਾਂ ਦੇ ਮਹਾਰਾਜ ਆਪ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਗਈ, ਜਿਨ੍ਹਾਂ ਸਿੱਖਾਂ ਨੇ ਆਪ ਜੀ ਦਾ ਉਪਦੇਸ਼ ਕਮਾਇਆ ਹੈ, ਸਤਿਗੁਰੂ ਜੀ ਆਪ ਜੀ ਦੀ ਸਿੱਖੀ ਦੀ ਦ੍ਰਿੜਤਾ ਧਾਰਨ ਕਰਨ ਲਈ ਆਪਣੇ ਅੰਦਰ ਉਹਨਾਂ ਦੇ ਕਾਲਖ ਖਨ ਉਤਾਰ, ਉਹਨਾਂ ਸਿੱਖਾਂ ਨੇ ਮਹਾਰਾਜ ਸ਼ਬਦ ਦਾ ਅਭਿਆਸ ਕਰ ਕਰਕੇ ਪਾਪ ਕਰਮਾਂ ਮਹਾਰਾਜ ਖੰਡ ਖੰਡ ਕਰਕੇ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ। ਮਹਾਰਾਜ ਵਿਸ਼ੇਸ਼ ਕਰਕੇ ਉਹਨਾਂ ਨੂੰ ਪਛਾੜ ਦਿੱਤਾ ਹੈ। ਤਿਮਰ ਅਗਿਆਨ ਜਾਹੇ, ਤੇ ਤਿਮਰ ਜਿਹੜਾ ਸਾਧ ਸੰਗਤ ਜੀ ਅਗਿਆਨ ਦਾ ਗਾੜਾ ਹਨੇਰਾ ਹੈ, ਉਹਨਾਂ ਸਿੱਖਾਂ ਦੇ ਹਿਰਦੇ ਵਿੱਚੋਂ ਚਲੇ ਜਾਣਾ ਕੀਤਾ, ਜਿਨ੍ਹਾਂ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਤੋਂ ਗਿਆਨ ਦੀ ਪ੍ਰਾਪਤੀ ਕਰ ਲਈ ਹੈ,
ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਅੰਦਰ ਗਿਆਨ ਰੂਪੀ ਦੀਵਾ ਸਤਿਗੁਰਾਂ ਤੋਂ ਲੈ ਕੇ ਉਬਾਲ ਦਿੱਤਾ ਹੈ, ਪ੍ਰਚੰਡ ਕਰ ਦਿੱਤਾ ਹੈ, ਉੱਥੇ ਅਗਿਆਨ ਦਾ ਤਮ ਗਾੜਾ ਹਨੇਰਾ ਖਤਮ ਹੋ ਗਿਆ ਹੈ। ਹਜੂਰ ਦੇ ਮੁਖ ਵਾਕ ਆਉਂਦੇ ਹਨ, ਜਹ ਗਿਆਨ ਪ੍ਰਗਾਸ ਤਹ ਅਗਿਆਨ ਮਿਟੰਤ। ਕਹਿੰਦੇ ਜਿਵੇਂ ਸੂਰਜ ਚੜ੍ਹਨ ਦੇ ਨਾਲ ਸਾਧ ਸੰਗਤ ਜੀ ਰਾਤ ਦਾ ਹਨੇਰਾ ਅਲੋਪ ਹੋ ਜਾਂਦਾ ਹੈ, ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਜੋ ਗਿਆਨ ਹੈ, ਸਤਿਗੁਰੂ ਜੀ ਦਾ ਤੇਜ ਪ੍ਰਤਾਪ ਹੈ, ਜਿਨ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਗਿਆਨ ਰੂਪੀ ਦੀਵਾ ਪ੍ਰਚੰਡ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਭੱਟ ਰਸਨਾ ਦੁਆਰਾ ਕਹਿੰਦੇ ਹਨ, ਤਿਮਰ ਅਗਿਆਨ ਜਾਹੇ। ਅਗਿਆਨ ਦਾ ਗਾੜਾ ਹਨੇਰਾ ਉਹਨਾਂ ਦੇ ਹਿਰਦਿਓਂ ਦੂਰ ਹੋ ਗਿਆ ਹੈ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰ ਲਏ ਹਨ, ਜਿਨ੍ਹਾਂ ਸਿੱਖਾਂ ਨੇ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦਰਸ਼ਨ ਕੀਤੇ ਹੈ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਪਰਮੇਸ਼ਰ ਸਰੂਪ ਜਾਣ ਕੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ। ਹਜੂਰ ਕਹਿੰਦੇ ਹਨ, ਉਹਨਾਂ ਦੇ ਸੰਸਾਰ ਦੇ ਕੀਤੇ ਹੋਏ ਪਾਪ ਕਰਮ ਦੂਰ ਹੋ ਗਏ ਹੈ, ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਵੀ ਦੂਰ ਹੋ ਗਿਆ ਹੈ। ਐਸੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨਾਂ ਦੀ ਮਹਾਨਤਾ ਹੈ। ਤਾਂ ਹੀ ਹਜੂਰ ਦੇ ਬਚਨ ਆਉਂਦੇ ਆ ਨਾ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੋਂ ਖੁਦ ਖਸਮ ਵੱਡਾ ਅਤੋਲ। ਐਸੀ ਅਮੋਲਕ ਦਾਤ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦੀ। ਜੋ ਸਿੱਖ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦੀਦਾਰ ਕਰਦੇ ਹੈ, ਹਜੂਰ ਕਹਿੰਦੇ ਹਨ, ਉਹਨਾਂ ਦੇ ਅਗਿਆਨ ਦੇ ਰੋਗ ਮਹਾਰਾਜ ਸੱਚੇ ਪਾਤਸ਼ਾਹ ਕੱਟੇ ਜਾਂਦੇ ਹੈ। ਅਗਿਆਨ ਦਾ ਤਮ ਹਨੇਰਾ ਵੀ ਉਹਨਾਂ ਸਿੱਖਾਂ ਦੇ ਹਿਰਦਿਓਂ ਦੂਰ ਹੋ ਗਿਆ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ਬਦ ਉਪਦੇਸ਼ ਧਾਰਨ ਕਰਕੇ, ਹੇ ਗਰੀਬ ਨਵਾਜ ਮਹਾਰਾਜ ਆਪ ਜੀ ਦੀ ਭਾਵਨਾ ਦੀ ਸਤ ਸੇਵਾ ਕੀਤੀ ਹੈ, ਹੋਏ ਜੋ ਸੇਵਹਿ ਸ਼ਬਦ ਸਾਰ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕਰਨ ਰੂਪ ਸੇਵਾ ਨੂੰ ਕਮਾਇਆ ਹੈ, ਜਿਨ੍ਹਾਂ ਨੇ ਤੁਹਾਡੇ ਉਪਦੇਸ਼ ਦੀ ਕਮਾਈ ਕਰਨ ਰੂਪ ਮਹਾਰਾਜ ਸੱਚੇ ਪਾਤਸ਼ਾਹ ਦੀ ਘਾਲਣਾ ਘਾਲੀ ਹੈ। ਕਿਉਂਕਿ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਮੰਨਣਾ, ਗੁਰੂ ਕੇ ਉਪਦੇਸ਼ ਦੀ ਪਾਲਣਾ ਕਰਨੀ ਹੀ ਤਾਂ ਇੱਕ ਕਠਿਨ ਬਾਤ ਹੈ। ਕਿਉਂਕਿ ਵੇਦਾਂਤ ਦੇ ਵਚਨ ਹਨ, ਆਗਿਆ ਸਾਹਿਬ ਸਮ ਨਹੀਂ ਸੇਵਾ। ਕਹਿੰਦੇ ਜੋ ਗੁਰੂ ਦੀ ਆਗਿਆ ਮੰਨ ਕੇ ਸੇਵਾ ਕਰ ਲੈਣੀ, ਤੇ ਸਮਾਨ ਕੋਈ ਦੁਨੀਆ ਦੀ ਸੇਵਾ ਨਹੀਂ ਹੈ। ਆਪਣੀ ਮਨ ਮਰਜ਼ੀ ਦੇ ਨਾਲ ਵੀ ਸੇਵਾ ਕਰੀ ਜਾਂਦੇ ਹਾਂ, ਪਰ ਜੋ ਗੁਰੂ ਕੇ ਉਪਦੇਸ਼ ਦੀ ਕਮਾਈ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨਾਂ ਨੂੰ ਸਤ ਕਰਕੇ ਮੰਨਣਾ ਕਿ ਮਹਾਰਾਜ ਇਹਦੇ ਵਿੱਚ ਹੀ ਸਾਡਾ ਭਲਾ ਹੈ। ਐਸਾ ਨਿਸ਼ਚਾ ਤੇ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੇ ਉਪਦੇਸ਼ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ। ਹੈ ਤਾਂ ਕਹਿੰਦੇ ਮਹਾਰਾਜ ਬੜੀ ਬਿਖਮਕਾਰ ਹੈ। ਗਾਖੜੀ ਭਾਵ ਬੜੀ ਕਠਿਨ ਹੈ। ਗਾਖੜੀ ਦਾ ਅਰਥ ਵੀ ਕਠਿਨ ਹੁੰਦਾ ਹੈ, ਤੇ ਬਿਖਮ ਦਾ ਅਰਥ ਵੀ ਸਾਧ ਸੰਗਤ ਜੀ ਕਠਿਨ ਹੁੰਦਾ, ਭਾਵ ਬੜੀ ਔਖੀ ਹੈ, ਬੜੀ ਕਠਿਨ ਬਾਤ ਹੈ। ਭਾਵ ਕਠਿਨ ਤੋਂ ਕਠਿਨ ਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਉਪਦੇਸ਼ ਦੀ ਜੋ ਸੇਵਾ ਕਰਨੀ ਹੈ, ਮਹਾਰਾਜ ਤੁਹਾਡੇ ਬਚਨਾਂ ਦੀ ਜੋ ਪਾਲਣਾ ਕਰਨੀ ਹੈ, ਬੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਔਖੀ ਘਾਟੀ ਹੈ। ਸਾਧ ਸੰਗਤ ਜੀ, ਸੇਵਾ ਵੀ ਕਿਤੇ ਸੌਖੀ ਨਹੀਂ ਕੀਤੀ ਜਾਂਦੀ, ਮਨ ਮਾਰਨਾ ਪੈਂਦਾ। ਨਹੀਂ ਤਾਂ ਆਲਸੀ ਮਨ ਚਿੱਤ ਹੀ ਨਹੀਂ ਕਰਦਾ ਕਿ ਸੇਵਾ ਕਰੇ, ਚਿੱਤ ਹੀ ਨਹੀਂ ਕਰਦਾ ਸਿਮਰਨ ਕਰੇ। ਚਿੱਤ ਕਿੱਥੇ ਕਰਦਾ? ਅੰਮ੍ਰਿਤ ਵੇਲੇ ਉੱਠ ਕਰਕੇ ਆਲਸ ਨੂੰ ਤਿਆਗ ਕੇ ਤੇ ਸਿਮਰਨ ਕਰੇ, ਗੁਰੂ ਕੀ ਬਾਣੀ ਦਾ ਜਾਪ ਕਰੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਗੁਰਬਾਣੀ ਅੰਦਰ ਬਚਨ ਕੀਤੇ ਹਨ, ਗਾਖੜੀ ਬਿਖਮਕਾਰ। ਕਿ ਕਾਰ ਮਹਾਰਾਜ ਆਪ ਜੀ ਦੇ ਜੋ ਚਰਨਾਂ ਦੀ ਸੇਵਾ ਕਰਨੀ ਹੈ ਨਾ, ਤੁਹਾਡੇ ਉਪਦੇਸ਼ ਦੀ ਕਮਾਈ ਕਰਨੀ ਬੜੀ ਔਖੀ ਹੈ, ਕਠਿਨ ਤੋਂ ਕਠਿਨ ਹੈ ਮਹਾਰਾਜ ਆਪ ਜੀ ਦੇ ਉਪਦੇਸ਼ ਦੀ ਕਮਾਈ ਕਰਨੀ, ਸ਼ਬਦ ਦਾ ਅਭਿਆਸ ਕਰਨਾ। ਜੀ ਕਿਉਂਕਿ ਸਾਧ ਸੰਗਤ ਸੇਵਾ ਹੁੰਦੀ ਹੈ ਨਿਮਰਤਾ ਧਾਰਨ ਕਰਕੇ। ਹੰਕਾਰੀ ਬੰਦਾ ਕਦੇ ਸੇਵਾ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਅਮਰ ਵਾਕ ਹਨ। ਹਜ਼ੂਰ ਕਹਿੰਦੇ ਹਨ, ਸਤਿਗੁਰ ਕੀ ਸੇਵਾ ਗਾਖੜੀ। ਕਹਿੰਦੇ ਹਨ ਗੁਰੂ ਕੀ ਸੇਵਾ ਜਿਹੜੀ ਕਰਨੀ ਬੜੀ ਗਾਖੜੀ, ਬਹੁਤ ਔਖੀ ਹੈ। ਸਿਰ ਦੀਜੈ ਆਪ ਗਵਾਏ। ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਤਾਂ ਹੁੰਦੀ ਹੈ ਜੇ ਹੰਕਾਰ ਰੂਪੀ ਸੀਸ ਵੱਢਣਾ ਕਰੇ ਤਾਂ। ਹੰਕਾਰੀ ਬੰਦਾ ਕਦੇ ਸਾਧ ਸੰਗਤ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਗਾਖੜੀ ਬਿਖਮਕਾਰ।
ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਭਾਵੇਂ ਮਹਾਨ ਸਿੱਖ ਰਹਿੰਦੇ ਹੈ, ਪਰ ਕੋਈ ਵਿਰਲੇ ਹੀ ਗੁਰਮੁਖ ਪਿਆਰੇ ਮਹਾਨ ਗੁਰਸਿੱਖ ਉੱਚੇ ਜੀਵਨ ਵਾਲੇ ਹਨ, ਜਿਹੜੇ ਨਿਮਰਤਾਵਾਨ ਹੋ ਕੇ ਤੁਹਾਡੀ ਮਹਾਰਾਜ ਕਠਿਨ ਤੋਂ ਕਠਿਨ ਸੇਵਾ ਨੂੰ ਕਮਾਉਂਦੇ ਹੈ। ਸਾਧ ਸੰਗਤ ਜੀ, ਖਡੂਰ ਸਾਹਿਬ ਦੀ ਧਰਤੀ ਤੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਜਿੱਥੇ ਉਪਦੇਸ਼ ਦਾ ਲੰਗਰ ਵਰਤਦਾ ਹੈ, ਉੱਥੇ ਸਾਧ ਸੰਗਤ ਪ੍ਰਤੱਖ ਲੰਗਰ ਦੇ ਵਿੱਚ ਘਿਓ ਵਾਲੀ ਖੀਰ ਵੀ ਸਾਧ ਸੰਗਤ ਜੀ ਵਰਤਿਆ ਕਰਦੀ ਹੈ। ਰਸ ਅੰਮ੍ਰਿਤ ਖੀਰ ਘਿਆਲੀ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ ਗੁਰੂ ਕੀ ਬਾਣੀ ਅੰਦਰ ਹਜ਼ੂਰ ਦੇ ਬਚਨ ਆਉਂਦੇ ਹਨ। ਸਾਧ ਸੰਗਤ ਦੇ ਇੱਕ ਭੇਖਧਾਰੀ ਸਿੱਖ ਉੱਥੇ ਆਇਆ, ਲੰਮਾ ਸਮਾਂ ਰਹਿ ਕਰਕੇ ਨਾ ਕੋਈ ਸੇਵਾ ਕਰਦਾ ਤੇ ਨਾ ਹੀ ਸਿਮਰਨ ਕਰਿਆ ਕਰਦਾ। ਦੀਵਾਨ ਦੇ ਵਿੱਚ ਵੀ ਨਹੀਂ ਆਉਂਦਾ ਜਦੋਂ ਸਾਧ ਸੰਗਤ ਦੀਵਾਨ ਸਜਦਾ ਸੀ। ਕੇਵਲ ਉਸ ਨੇ ਲੰਗਰ ਪ੍ਰਸ਼ਾਦਾ ਛਕਣਾ, ਖੀਰ ਖਾ ਕੇ ਤੇ ਚੁਬਾਰੇ ਵਿੱਚ ਸੁੱਤੇ ਰਹਿਣਾ, ਦਰਵਾਜ਼ਾ ਬੰਦ ਕਰਕੇ ਘਰਾੜਾ ਹੀ ਮਾਰਦੇ ਰਹਿਣਾ। ਜਦੋਂ ਕਿੰਨਾ ਹੀ ਸਮਾਂ ਬਤੀਤ ਹੋ ਗਿਆ, ਸੰਗਤਾਂ ਨੇ ਦੇਖਿਆ ਕਿ ਇਹਦਾ ਭਲਾ ਕਰਨਾ ਚਾਹੀਦਾ ਹੈ। ਇਹਦਾ ਭਲਾ ਕਿਵੇਂ ਹੋਵੇਗਾ ਜੇ ਇਹਨੇ ਸੇਵਾ ਨਾ ਕੀਤੀ, ਸਿਮਰਨ ਨਾ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ ਤੇ ਸੁੱਤਾ ਰਹਿੰਦਾ, ਇਹਦਾ ਫਿਰ ਜੀਵਨ ਜਿਹੜਾ ਹੈ ਨਾ ਮੁਕਤ ਨਹੀਂ ਹੋ ਸਕੇਗਾ। ਬਾਬਾ ਬੁੱਢਾ ਸਾਹਿਬ ਜੀ ਨੂੰ ਸੰਗਤਾਂ ਨੇ ਮਿਲ ਕੇ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਤੁਸੀਂ ਆਪ ਹੀ ਸਮਝਾਵੋ, ਇਹ ਸਿੱਖ ਨੂੰ ਕਦੇ ਨਾ ਤਾਂ ਦੀਵਾਨ ਦੇ ਵਿੱਚ ਵੇਖਿਆ, ਨਾ ਕਦੇ ਸੇਵਾ ਕਰਦਿਆਂ ਨਾ ਸਿਮਰਨ ਕਰਦਿਆਂ ਕਦੇ ਦੇਖਿਆ ਹੈ। ਇਹਦਾ ਭਲਾ ਹੋ ਜਾਵੇਗਾ, ਇਹ ਬਾਬਾ ਜੀ ਤੁਸੀਂ ਇਸ ਨੂੰ ਸਮਝਾਵੋ। ਤੇ ਬਾਬਾ ਬੁੱਢਾ ਸਾਹਿਬ ਦੀ ਸੰਗਤ ਦੇ ਪ੍ਰੇਰੇ ਹੋਏ ਸਾਧ ਸੰਗਤ ਜੀ ਉਹ ਭੇਖਧਾਰੀ ਸਿੱਖ ਨੂੰ ਆ ਕੇ ਕਹਿਣ ਲੱਗੇ, ਭਾਈ ਸਿੱਖਾ, ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਸਮਾਂ ਜਿਹੜਾ ਨਿਰਵਾਹ ਕਰਨਾ ਚਾਹੀਦਾ ਹੈ। ਜੇ ਗੁਰੂ ਘਰ ਰਹਿੰਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਨਹੀਂ ਤਾਂ ਇਹ ਜਿਹੜੀ ਉਮਰ ਹੈ ਅਜਾਈ ਹੀ ਚਲੀ ਜਾ ਰਹੀ ਹੈ, ਕਿਸੇ ਲੇਖੇ ਵਿੱਚ ਪੈਣ ਵਾਲੀ ਨਹੀਂ। ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਗੁਰੂ ਕੀ ਸਤ ਸੰਗਤ ਵਿੱਚ ਬੈਠ ਕੇ ਜਾ ਸਰਵਣ ਕਰਿਆ ਕਰ। ਅੱਗੋਂ ਸਾਧ ਸੰਗਤ ਜੀ ਬਣਾ ਸਵਾਰ ਕੇ ਉਹ ਭੇਖਧਾਰੀ ਸਿੱਖ ਕਹਿਣ ਲੱਗਾ, ਕਹਿੰਦਾ ਜਾਓ ਜਾਓ, ਮੈਂ ਤੁਹਾਡੇ ਜੱਟਾਂ ਦੇ ਆਖੇ ਕਿਉਂ ਲੱਗਾ ਭਲਾ? ਜੇ ਸਤਿਗੁਰੂ ਜੀ ਮੈਨੂੰ ਹੁਕਮ ਕਰਨਗੇ ਤਾਂ ਹੀ ਮੈਂ ਕੋਈ ਸੇਵਾ ਕਰਾਂਗਾ, ਸਿਮਰਨ ਕਰਾਂਗਾ, ਨਹੀਂ ਤਾਂ ਤੁਹਾਡੇ ਆਖੇ ਮੈਂ ਨਹੀਂ ਕਦੇ ਵੀ ਲੱਗਣ ਵਾਲਾ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ ਨਿਮਰਤਾ ਧਾਰਨ ਕੀਤੀ, ਅੱਗੋਂ ਕੁਝ ਬਚਨ ਨਹੀਂ ਕੀਤਾ, ਚੁੱਪਤਾ ਧਾਰਨ ਕਰਕੇ ਪਿੱਛੇ ਮੁੜ ਆਏ। ਤੇ ਸਾਧ ਸੰਗਤ ਉਹਦਾ ਨੇਮ ਇਸੇ ਤਰ੍ਹਾਂ ਨਿਤਾ ਪ੍ਰਤੀ ਚੱਲਦਾ ਰਿਹਾ। ਇੱਕ ਦਿਨ ਦੇਵਨਿਤ ਨਾਲ ਸਿੱਖਾਂ ਨੇ ਸਾਧ ਸੰਗਤ ਜੀ ਜਿਸ ਕਮਰੇ ਦੇ ਵਿੱਚ ਉਹ ਭੇਖਧਾਰੀ ਸਿੱਖ ਰਹਿੰਦਾ ਸੀ ਨਾ, ਉਹ ਦਰਵਾਜ਼ੇ ਦੇ ਸਾਹਮਣੇ ਦੀਵਾਨ ਸਜਾ ਦਿੱਤਾ। ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਸਨ, ਤੇ ਉਸ ਸਮੇਂ ਜਦੋਂ ਲੰਗਰ ਦਾ ਸਾਧ ਸੰਗਤ ਜੀ ਉਸ ਸਮੇਂ ਹੁਕਮ ਆਇਆ, ਟਲ ਖੜਕਣਾ ਕੀਤਾ, ਤੇ ਗਰੀਬਨਵਾਜ ਸਤਿਗੁਰੂ ਜੀ ਨੇ ਉਸ ਸਮੇਂ ਦੀਵਾਨ ਸਜਾਇਆ ਹੋਇਆ ਸੀਗਾ। ਲੰਗਰ ਦਾ ਸਾਧ ਸੰਗਤ ਜੀ ਆਵਾਜ਼ ਸੁਣ ਕਰਕੇ ਕਿ ਹੁਣ ਘੰਟੀ ਖੜਕ ਗਈ ਹੈ, ਉਸੇ ਸਮੇਂ ਅੱਖਾਂ ਮਲਦਾ ਹੋਇਆ ਭੇਖਧਾਰੀ ਸਿੱਖ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ ਤੇ ਕੀ ਦੇਖਿਆ ਕਿ ਸਤਿਗੁਰੂ ਜੀ ਨੇ ਦੀਵਾਨ ਸਜਾਇਆ ਹੋਇਆ। ਦੇਖ ਕਰਕੇ ਹੈਰਾਨ ਹੋ ਗਿਆ, ਔਰ ਫਿਰ ਲੱਜਾ ਰੱਖਣ ਦੇ ਵਾਸਤੇ ਸ਼ਰਮਿੰਦਗਾ ਸਹਿਤ ਹੋ ਕਰਕੇ ਸ਼ਰਮਿੰਦਾ ਜਿਹਾ ਹੋ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕਰ ਦਿੱਤੀ। ਅੰਤਰਜਾਮੀ ਸਤਿਗੁਰਾਂ ਨੇ ਪੁੱਛਿਆ ਕਿ ਭਾਈ ਸਿੱਖਾ, ਤੂੰ ਕਿੱਥੋਂ ਆਇਆ, ਕਿੰਨਾ ਕੁ ਸਮਾਂ ਹੋ ਗਿਆ ਗੁਰੂ ਘਰ ਵਿੱਚ ਰਹਿੰਦੇ ਆ? ਕਹਿਣ ਲੱਗਾ ਜੀ ਮਹਾਰਾਜ 6 ਮਹੀਨੇ ਮੈਨੂੰ ਹੋ ਗਏ ਨੇ ਗੁਰੂ ਘਰ ਰਹਿੰਦਿਆਂ ਹੋਇਆ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਤੂੰ ਕਰਦਾ ਕੀ ਹੁੰਦਾ ਗੁਰੂ ਘਰ ਦੇ ਵਿੱਚ, ਕਿਹੜੀ ਸੇਵਾ ਕਰਦਾ? ਕਹਿਣ ਲੱਗਾ ਮਹਾਰਾਜ ਨਾ ਮੈਂ ਕੋਈ ਸੇਵਾ ਕਰਦਾ, ਨਾ ਸਿਮਰਨ ਕਰਦਾ। ਤੁਹਾਡੇ ਸਿੱਖਾਂ ਨੇ ਮੈਨੂੰ ਸਮਝਾਇਆ ਸੀਗਾ, ਪਰ ਮੈਂ ਅੱਗੋਂ ਜਵਾਬ ਦਿੱਤਾ ਸੀ ਜੇ ਸਤਿਗੁਰੂ ਜੀ ਜੋ ਮੈਨੂੰ ਵਚਨ ਕਰਨਗੇ ਉਹ ਹੀ ਸੇਵਾ ਕਰਾਂਗਾ, ਤੁਹਾਡੇ ਆਖੇ ਨਹੀਂ ਮੈਂ ਲੱਗਣ ਵਾਲਾ। ਤੇ ਮਹਾਰਾਜ ਜੋ ਆਪ ਜੀ ਮੈਨੂੰ ਆਗਿਆ ਕਰੋ ਉਹ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਸੇਵਾ ਕਰਾਂਗਾ। ਤੇ ਸਾਧ ਸੰਗਤ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਭਾਈ ਸਿੱਖਾ ਤੇਰੀ ਉਮਰ ਕੇਵਲ 8 ਪਹਿਰ ਬਾਕੀ ਰਹਿ ਗਈ, ਤੇਰੀ ਮੌਤ ਦਾ ਸਮਾਂ ਆ ਗਿਆ, ਤੇਰੇ ਤੋਂ ਅਸੀਂ ਹੁਣ ਕੀ ਸੇਵਾ ਕਰਵਾਈਏ? ਲਗਾਤਾਰ 6 ਮਹੀਨੇ ਤੋਂ ਇਸੇ ਤਰ੍ਹਾਂ ਹੀ ਸਮਾਂ ਨਿਰਵਾਹ ਅਜਾਈ ਹੀ ਗਵਾ ਦਿੱਤਾ, ਨਾ ਸੇਵਾ ਕੀਤੀ, ਨਾ ਗੁਰੂ ਘਰ ਵਿੱਚ ਸਿਮਰਨ ਕੀਤਾ। ਤੇ ਕਹਿਣ ਲੱਗਾ ਮਹਾਰਾਜ ਆਪ ਜੀ ਸਮਰੱਥ ਹੋ, ਮਹਾਰਾਜ ਸੱਚੇ ਪਾਤਸ਼ਾਹ ਕੋਈ ਨਾ ਕੋਈ ਢੰਗ ਦੱਸ ਦੇਵੋ, ਕੋਈ ਜੁਗਤੀ ਦੱਸ ਦੇਵੋ ਜਿਸ ਦੁਆਰਾ ਮੇਰਾ ਮਹਾਰਾਜ ਪਾਰੋ ਤਾਰਾ ਹੋ ਜਾਵੇ, ਭਵ ਸਾਗਰ ਤੋਂ ਪਾਰ ਹੋ ਜਾਵਾਂ।
ਜਿਸ ਕਰਕੇ ਮਹਾਰਾਜ 84 ਦੇ ਗੇੜੇ ਵਿੱਚ ਮੈਨੂੰ ਨਾ ਪੈਣਾ ਪਵੇ। ਹਜ਼ੂਰ ਕਹਿੰਦੇ ਠੀਕ ਹੈ, ਫਿਰ ਜੇ ਸਾਡਾ ਵਚਨ ਮੰਨ ਲਵੇਂਗਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੀ ਕਲਿਆਣ ਕਰ ਦੇਣਗੇ। ਕਹਿਣ ਲੱਗਾ ਮਹਾਰਾਜ ਕੀ ਹੁਕਮ ਹੈ? ਹਜ਼ੂਰ ਕਹਿੰਦੇ ਜੰਗਲ ਵਿੱਚ ਜਾ ਕੇ ਚਿਖਾ ਬਣਾ ਕੇ ਅੱਗ ਪ੍ਰਚੰਡ ਕਰਕੇ ਤੇ ਵਿੱਚ ਜਾ ਕੇ ਸੜ ਜਾ, ਤੇ ਤੇਰੀ ਜਦੋਂ ਮੌਤ ਹੋਵੇਗੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇਰੀ ਕਲਿਆਣ ਕਰ ਦੇਣਗੇ। ਸਤ ਵਚਨ ਕਹਿ ਕੇ ਤੁਰਦਾ ਪਿਆ, ਪਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਬਦ ਦੀ ਜਿਹੜੀ ਕਮਾਈ ਕਰਨੀ ਹੈ ਨਾ, ਗੁਰੂ ਦਾ ਉਪਦੇਸ਼ ਪਾਲਣਾ ਹੈ। ਹਜ਼ੂਰ ਵਚਨ ਕਰ ਰਹੇ ਹਨ ਭਟ ਰਸਨਾ ਦੁਆਰਾ ਗਾਖੜੀ ਬਿਖਮਕਾਰ ਬੜਾ ਔਖਾ ਹੈ। ਕਠਿਨ ਤੋਂ ਕਠਿਨ ਬਾਤ ਹੈ ਜਿਹੜਾ ਸਤਿਗੁਰੂ ਜੀ ਦੇ ਵਚਨਾਂ ਨੂੰ ਨਿਸ਼ਚੈ ਕਰਕੇ ਸਤ ਕਰਕੇ ਮੰਨਣਾ। ਲੋਕ ਲੱਜਾ ਰੱਖਣ ਦੇ ਵਾਸਤੇ ਸੰਗਤ ਦੇ ਸਾਹਮਣੇ ਤਾਂ ਸਤ ਵਚਨ ਕਹਿ ਕੇ ਚਲਾ ਗਿਆ, ਪਰ ਰਸਤੇ ਵੀ ਜਾਂਦਾ ਹੋਇਆ ਵਿਚਾਰਾਂ ਕਰਦਾ ਹੋਇਆ ਜਾਂਦਾ, ਕਹਿੰਦਾ ਮਨਾ ਚੰਗੇ ਭਲੇ ਖੀਰ ਖਾਂਦੇ ਸੀ, ਘਿਓ ਵਾਲੀ ਦੇਸੀ ਘਿਓ ਵਾਲੀ ਖੀਰ ਲੰਗਰ ਪ੍ਰਸ਼ਾਦਾ ਛਕਦੇ ਸੀ, ਸੁਖ ਆਰਾਮ ਕਰਦੇ ਸੀ, ਪਰ ਈਰਖਾਲੂ ਸਿੱਖਾਂ ਨੇ ਈਰਖਾ ਕਰਕੇ ਮੈਨੂੰ ਸਤਿਗੁਰਾਂ ਤੋਂ ਵਚਨ ਮੁਖ ਤੋਂ ਕਢਵਾ ਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕਢਵਾ ਦਿੱਤਾ। ਹਾਲਾਂਕਿ ਸੱਚ ਇਹ ਸੀ ਕਿ ਕਿਸੇ ਵੀ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੁਝ ਵੀ ਇਹਦੇ ਪਰਥਾਏ ਨਹੀਂ ਸੀਗਾ ਆਖਿਆ। ਗਰੀਬ ਨਵਾਜ ਸਤਿਗੁਰਾਂ ਨੇ ਆਪ ਆਪਣੇ ਮੁਖ ਤੋਂ ਇਹ ਵਚਨ ਕਹੇ ਸਨ। ਜਦੋਂ ਜੰਗਲ ਵਿੱਚ ਗਿਆ ਤੇ ਸਾਧ ਸੰਗਤ ਚਿਖਾ ਬਣਾ ਕੇ ਅੱਗ ਲਾ ਦਿੱਤੀ। ਜਦੋਂ ਅੱਗ ਪ੍ਰਚੰਡ ਹੋ ਗਈ ਤੇ ਫਿਰ ਵਿੱਚ ਸੜਨ ਨੂੰ ਚਿੱਤ ਨਾ ਕਰੇ, ਤੇ ਕਿੱਦਾਂ ਸੜਾ ਮੈਂ ਜਿਉਂਦੇ ਜੀ, ਕਿੱਦਾਂ ਇਹਦੇ ਵਿੱਚ ਬੈਠ ਜਾਵਾਂ, ਮੈਨੂੰ ਬਹੁਤ ਡਰ ਲੱਗਦਾ ਹੈ। ਤੇ ਸਾਧ ਸੰਗਤ ਉਹਦੀਆਂ ਫਿਰ ਪਰਿਕਰਮਾ ਕਰੀ ਜਾਵੇ ਅੱਗ ਦੀਆਂ, ਦੁਆਲੇ ਦੁਆਲੇ ਘੁੰਮੀ ਜਾਵੇ। ਤੇ ਇੰਨੇ ਸਮੇਂ ਨੂੰ ਸਾਧ ਸੰਗਤ ਜੀ ਮੇਰਾ ਧਾੜ ਵੀ ਬੜੀ ਜ਼ੋਰ ਦੇ ਨਾਲ ਤੇਜ਼ੀ ਦੇ ਨਾਲ ਭੱਜਦਾ ਆ ਰਿਹਾ ਸੀਗਾ ਜੰਗਲ ਦੇ ਵਿੱਚੋਂ। ਉਹ ਧਾੜ ਵੀ ਸੀਗਾ ਤੇ ਆਪਣੇ ਸਿਰ ਦੇ ਉੱਪਰ ਉਹਨੇ ਸਾਧ ਸੰਗਤ ਜੀ ਪਦਾਰਥਾਂ ਦੇ ਸਾਜੋ ਸਮਾਨ ਧਨ ਦੀ ਉਹਨੇ ਪੰਡ ਚੁੱਕੀ ਹੋਈ ਸੀ ਤੇ ਬੜੀ ਤੇਜ਼ੀ ਦੇ ਨਾਲ ਭੱਜਦਾ ਆ ਰਿਹਾ ਸੀਗਾ। ਉਹ ਦੇਖ ਕਰਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਭਾਈ ਤੂੰ ਮੈਨੂੰ ਸਿੱਖ ਜਾਪਦਾ, ਤੇਰਾ ਲਿਬਾਸ ਸਿੱਖਾਂ ਵਾਲਾ ਹੈ, ਤੇ ਕੀ ਕਾਰਨ ਤੂੰ ਇਹ ਅੱਗ ਦੇ ਦੁਆਲੇ ਦੁਆਲੇ ਕਿਉਂ ਘੁੰਮਦਾ ਪਿਆ? ਫਿਰ ਆਪਣੀ ਵਿਥਿਆ ਸੁਣਾਈ। ਕਹਿਣ ਲੱਗਾ ਮੈਂ ਗੁਰੂ ਘਰ ਵਿੱਚ ਰਹਿੰਦਾ ਸੀ, ਸਤਿਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਤੇਰੀ ਉਮਰ ਕੇਵਲ 8 ਪਹਿਰ ਬਾਕੀ ਰਹਿ ਗਈ ਹੈ, ਜੇ ਮੁਕਤ ਹੋਣਾ ਚਾਹੁੰਦਾ ਹੈ ਤਾਂ ਸਾਡਾ ਵਚਨ ਮੰਨ ਕੇ ਚਿਖਾ ਬਣਾ ਕੇ ਸੜ ਜਾ, ਗੁਰੂ ਨਾਨਕ ਦੇਵ ਸਾਹਿਬ ਤੇਰੀ ਕਲਿਆਣ ਕਰ ਦੇਣਗੇ। ਤੇ ਪਰ ਮੇਰੇ ਤੋਂ ਭਾਈ ਸੜਿਆ ਨਹੀਂ ਜਾਂਦਾ, ਇਹ ਵਚਨ ਮੰਨਿਆ ਨਹੀਂ ਜਾਂਦਾ, ਕਿਵੇਂ ਵਿੱਚ ਜਿਉਂਦੇ ਜੀ ਸੜ ਕੇ ਮਰ ਜਾਵਾਂ। ਉਹ ਮੇਰੇ ਧਾੜਵੀ ਦੇ ਸਾਧ ਸੰਗਤ ਜੀ ਕਵੀ ਜੀ ਨੇ ਵਚਨ ਲਿਖਿਆ, ਕਹਿੰਦੇ ਪੂਰਬਲੇ ਭਾਗ ਜਾਗ ਪਏ। ਧਾੜਵੀ ਡਾਕੇ ਮਾਰਨ ਵਾਲਾ, ਪੂਰਬਲੇ ਉਹਦੇ ਅੰਕੁਰ ਕਰਮ ਜਾਗ ਪਏ। ਤੇ ਸਾਧ ਸੰਗਤ ਜੀ ਉਹ ਭੇਖ ਧਾਰੀ ਸਿੱਖ ਨੂੰ ਕਹਿਣ ਲੱਗਾ ਕਿ ਸੱਚ ਦੱਸ ਕਿ ਸਤਿਗੁਰੂ ਜੀ ਨੇ ਹੀ ਤੈਨੂੰ ਵਚਨ ਕੀਤਾ ਸੀਗਾ? ਕਹਿਣ ਲੱਗਾ ਹਾਂ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਵਚਨ ਕੀਤਾ। ਕਹਿੰਦੇ ਜੇ ਤੂੰ ਸੰਸਾਰ ਦੇ ਸੁੱਖ ਲੈਣੇ ਚਾਹੁੰਦਾ, ਜੇ ਸਤਿਗੁਰੂ ਜੀ ਦਾ ਵਚਨ ਨਹੀਂ ਕਮਾਇਆ ਜਾਂਦਾ ਤੇ ਅਰਦਾਸ ਕਰਕੇ ਵਚਨ ਮੈਨੂੰ ਦੇ ਦੇ, ਤੇ ਲੈ ਆਪਣੇ ਆਉਣ ਵਾਲੀ ਕੁਲਾਂ ਪੀੜ੍ਹੀਆਂ ਤੱਕ ਤੂੰ ਖਾਂਦਾ ਰਹੀ, ਤਾਂ ਨਹੀਂ ਤੇਰੇ ਤੋਂ ਧਨ ਪਦਾਰਥ ਸਾਜੋ ਸਮਾਨ ਮੁੱਕਣਾ। ਉਹ ਪੰਡ ਉਹਨੂੰ ਦੇ ਦਿੱਤੀ ਜਿਹੜਾ ਜੋ ਵੀ ਧਾੜ ਵੀ ਡਾਕੇ ਮਾਰ ਕੇ ਲੈ ਕੇ ਆਇਆ ਸੀਗਾ। ਸਾਧ ਸੰਗਤ ਜੀ ਇੰਨੇ ਸਮੇਂ ਨੂੰ ਕੀ ਹੋਇਆ, ਕਹਿੰਦੇ ਕਿ ਜਿਹੜੇ ਪੁਲਿਸ ਵਾਲੇ ਪਿੱਛੇ ਲੱਗੇ ਹੋਏ ਸੀ ਨਾ ਮੇਰੇ ਧਾੜਵੀ ਦੇ, ਉਹਨਾਂ ਨੇ ਇਸ ਨੂੰ ਜਾਣ ਕਰਕੇ ਭੇਖ ਧਾਰੀ ਸਿੱਖ ਨੂੰ ਮੇਰਾ ਧਾੜਵੀ ਜਾਣ ਕਰਕੇ ਕਿ ਸਾਜੋ ਸਮਾਨ ਇਹਦੇ ਕੋਲ ਇਹੋ ਹੀ ਡਾਕੇ ਮਾਰ ਕੇ ਲੈ ਕੇ ਆਇਆ, ਉਹਨੂੰ ਫੜ ਲਿਆ, ਕੋਤਵਾਲ ਦੇ ਕੋਲ ਲੈ ਗਏ। ਸਾਧ ਸੰਗਤ ਜੀ 8 ਪਹਿਰਾਂ ਦੇ ਅੰਦਰ ਅੰਦਰ ਕੋਤਵਾਲ ਨੇ ਫਾਹਾ ਦੇ ਕਰਕੇ ਮਾਰ ਦਿੱਤਾ ਸੀਗਾ। ਸਤਿਗੁਰੂ ਜੀ ਦੇ ਵਚਨ ਦੀ ਕਮਾਈ ਨਹੀਂ ਸੀ ਕਰ ਸਕਿਆ। ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਨਾ ਕਮਾਉਣੀ ਕਰਕੇ, ਗੁਰੂ ਕੇ ਵਚਨਾਂ ਤੇ ਸ਼ੰਕਾ ਕਰਨੇ ਕਰਕੇ ਸਾਧ ਸੰਗਤ ਜੀ ਦੇਖੋ ਉਹ ਫਿਰ ਫਾਹੀ ਲੈ ਕਰਕੇ ਮਰਨਾ ਕੀਤਾ ਕੋਤਵਾਲ ਦੇ ਕਹਿਣੇ ਤੇ ਇੱਧਰ ਜਿਹੜਾ ਮੇਰਾ ਧਾੜਵੀ ਸੀ ਨਾ, ਜੇਕਰ ਆਉਂਦਾ ਕਹਿੰਦੇ ਹਨ ਸੁਰਪੁਰ ਦੇ ਵਿਵਾਨ ਚੱਲ ਆਵਾ, ਸਾਦਰ ਕਹਿ ਕਹਿ ਤੁਰਤ ਚੜਾਵਾ। ਬੜੇ ਸਤਿਕਾਰ ਦੇ ਸਹਿਤ ਸਾਧ ਸੰਗਤ ਜੀ ਦੇਵਤਿਆਂ ਨੇ ਮੇਰੇ ਧਾੜਵੀ ਨੂੰ ਵਿਵਾਨ ਦੇ ਵਿੱਚ ਬਿਠਾ ਕਰਕੇ ਲੈ ਕੇ ਜਾਣਾ ਕੀਤਾ, ਕਿਉਂਕਿ ਉਹਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੀ ਕਮਾਈ ਕਰ ਲਈ ਸੀ। ਇਸ ਲਈ ਭੱਟ ਕੱਲ ਸਹਾਰ ਜੀ ਵਚਨ ਕਰ ਰਹੇ ਹਨ, ਗਾਖੜੀ ਬਿਖਮਕਾਰ। हे ਮਹਾਰਾਜ ਆਪ ਜੀ ਦੀ ਸ਼ਬਦ ਦੀ ਉਪਦੇਸ਼ ਦੀ ਕਮਾਈ ਕਰਨੀ ਕਠਿਨ ਤੋਂ ਕਠਿਨ ਹੈ, ਬਹੁਤ ਔਖੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਐਸੀ ਮਹਾਨ ਸੇਵਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ। ਮਹਾਰਾਜ ਸਭ ਦਾਤਾਂ ਦੇਣ ਵਾਲੀ ਆਪ ਜੀ ਦੇ ਉਪਦੇਸ਼ ਦੀ ਕਮਾਈ ਕਰਨ ਦੀ ਸੇਵਾ ਹੈ, ਪਰ ਉਹੋ ਹੀ ਸਿੱਖ ਕਰ ਸਕਦਾ ਜਿਸ ਨੂੰ ਆਪ ਕਿਰਪਾ ਕਰਕੇ ਕਰਵਾਵੋ ਤਾਂ, ਨਹੀਂ ਤਾਂ ਹੰਕਾਰ ਦੀ ਸਿੱਧ ਹੋ ਕੇ ਸਾਧ ਸੰਗਤ ਜੀ ਜੀਵਨ ਅਸੀਂ ਆਪਣਾ ਅਜਾਈ ਹੀ ਗਵਾ ਲੈਂਦੇ ਹਾਂ। ਹਜ਼ੂਰ ਕਹਿੰਦੇ ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਸੇਵਾ ਪਰ ਹੈ ਬੜੀ ਕਠਿਨ ਹੈ। ਤੇ ਨਾਰ ਭਾਵ ਉਤਾਰ ਹੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨਰ ਮਨੁੱਖਾਂ ਨੂੰ ਆਪ ਜੀ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ, ਮੁਕਤੀ ਨੂੰ ਮਹਾਰਾਜ ਕਿਨਾਰੇ ਤੇ ਪਾਰ ਕਰ ਦਿੱਤਾ ਹੈ। ਕੀਏ ਨਿਰਭਾਰ ਉਹਨਾਂ ਨੂੰ ਭਾਰ ਤੋਂ ਰਹਿਤ ਕਰ ਦਿੱਤਾ ਜਿਨ੍ਹਾਂ ਨੇ ਆਪ ਜੀ ਦੀ ਮਹਾਰਾਜ ਉਪਦੇਸ਼ ਦੀ ਕਮਾਈ ਕੀਤੀ ਹੈ। ਹੇ ਸਤਿਗੁਰੂ ਜੀ, ਜਿਨ੍ਹਾਂ ਨੇ ਆਪ ਜੀ ਦਾ ਸ਼ਬਦ ਮੰਨਣ ਰੂਪੀ ਸੇਵਾ ਕਰ ਲਈ, ਜਿਨ੍ਹਾਂ ਨੇ ਆਪ ਜੀ ਦੀ ਬਚਨਾਂ ਨੂੰ ਨਿਸ਼ਚੈ ਕਰਕੇ ਸੱਤ ਕਰਕੇ ਮੰਨਣ ਰੂਪ ਸੇਵਾ ਕਰ ਲਈ ਹੈ, ਕੀਏ ਨਿਰਭਾਰ ਭਾਰ ਤੋਂ ਰਹਿਤ ਕਰ ਦਿੱਤਾ। ਉਹਨਾਂ ਦੇ ਕਮਾਏ ਹੋਏ ਜਿਹੜੇ ਪਾਪ ਕਰਮ ਸਨ ਉਹ ਦੂਰ ਕਰ ਦਿੱਤੇ। ਪਾਪ ਕਰਮਾਂ ਦੀਆਂ ਪੰਡਾਂ ਜਿਨ੍ਹਾਂ ਨੇ ਭਾਰ ਆਪਣੇ ਸਿਰ ਤੇ ਚੁੱਕਿਆ ਸੀ ਨਾ, ਨਿੰਦਿਆ ਕਰ ਕਰਕੇ ਈਰਖਾ ਕਰ ਕਰਕੇ ਬੁਰੇ ਕਰਮ ਕਰਨ ਰੂਪੀ ਪਾਪ ਪੰਡਾਂ ਦੀਆਂ ਜਿਹੜੀਆਂ ਸਿਰ ਤੇ ਚੱਕੀਆਂ ਸਨ, ਕੀਏ ਨਿਰਭਾਰ ਉਹਨਾਂ ਨੂੰ ਭਾਰ ਤੋਂ ਰਹਿਤ ਕਰ ਦਿੱਤਾ ਹੈ ਔਰ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਸਤ ਸੰਗਤ ਸਹਿਜ ਸਾਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਸਾਰ ਸਭ ਤੋਂ ਸ਼੍ਰੋਮਣੀ ਹੈ। ਮਹਾਰਾਜ ਸਭ ਤੋਂ ਉੱਤਮ ਆਪ ਜੀ ਦੀ ਸੰਗਤ ਹੈ, ਜਿੱਥੇ ਕੇਵਲ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ, ਜਿੱਥੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਿਮਰਨ ਕੀਤਾ ਜਾਂਦਾ ਹੈ। ਸਤ ਸੰਗਤ ਸਹਿਜ ਸਾਰ, ਜਿੱਥੇ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਅਡੋਲ ਹੀ ਮਨ ਜਿਹੜਾ ਹੈ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਸਾਧ ਸ਼੍ਰੋਮਣੀ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਸਹਿਜ ਜਿੱਥੇ ਸਾਧ ਸੰਗਤ ਹਿਰਦੇ ਵਿੱਚੋਂ ਅਗਿਆਨ ਦੂਰ ਹੋ ਜਾਂਦਾ ਤੇ ਗਿਆਨ ਪ੍ਰਚੰਡ ਹੋ ਜਾਂਦਾ ਹੈ। ਜਾਕੀ ਨੇ ਗੁਰ ਵਿਚਾਰ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ, ਜਿਸ ਦੁਆਰਾ ਜਾਗੀ ਨੇ ਗੁਰ ਵਿਚਾਰ ਸਤਿਗੁਰੂ ਜੀ ਦੀ ਵਿਚਾਰ ਦੁਆਰਾ ਤੁਹਾਡੇ ਅੰਦਰ ਮਹਾਰਾਜ ਜਾਗਰਤ ਹੋਈ ਹੈ। ਜਾਗੀ ਨੇ ਗੁਰ ਵਿਚਾਰ ਅਥਵਾ ਜਿਨ੍ਹਾਂ ਨੇ ਆਪ ਜੀ ਦੀ ਸਤ ਸੰਗਤ ਕਰ ਲਈ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਉਪਦੇਸ਼ ਰੂਪੀ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਜਾਗ ਗਈ, ਜਾਗਰਤ ਹੋ ਗਈ ਹੈ। ਸ਼੍ਰੋਮਣੀ ਵਿਚਾਰ ਸੰਸਾਰ ਦੇ ਵਿਚਾਰਧਾਰਾ ਤੋਂ ਸਭ ਤੋਂ ਸ਼੍ਰੋਮਣੀ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ ਵਿੱਚ ਉਜਾਗਰ ਹੋ ਗਈ ਹੈ, ਜਿਨ੍ਹਾਂ ਨੇ ਆਪ ਦੀ ਪਿਆਰੀ ਸਤ ਸੰਗਤ ਕੀਤੀ ਹੈ। ਨਿਮਰੀ ਭੂਤ ਸਦੀਵ ਪਾਟਕਲ ਸਹਾਰ ਜੀ ਕਹਿੰਦੇ ਨੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਸਦੀਵ ਕਾਲ ਵਾਸਤੇ ਸਦਾ ਲਈ ਨਿਮਰੀ ਭੂਤ ਹੋ ਕਰਕੇ ਰਹਿੰਦੇ, ਭਾਵ ਨਿਮਰਤਾਵਾਨ ਹੋ ਕਰਕੇ ਰਹਿੰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੇ ਆਪ ਜੀ ਨੂੰ ਕੋਈ ਕੌੜੇ ਵਾਕ ਕਹਿ ਦਿੰਦਾ ਫੇਰ ਵੀ ਕਿਸੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁੱਸਾ ਨਹੀਂ ਧਾਰਨ ਕਰਦੇ, ਸਦਾ ਹੀ ਨਿਮਰਤਾਵਾਨ ਹੋ ਕਰਕੇ ਰਹਿੰਦੇ ਹੋ। ਸਾਧ ਸੰਗਤ ਜੀ ਇਤਿਹਾਸ ਅੰਦਰ ਜ਼ਿਕਰ ਆਇਆ ਹੈ ਨਾ, ਕਵੀ ਜੀ ਕਹਿੰਦੇ ਹਨ ਜਿਵੇਂ ਖਡੂਰ ਨਗਰ ਦਾ ਸਾਧ ਸੰਗਤ ਦੀ ਤਾਪਾ ਸੀ ਨਾ ਭੇਖ ਧਾਰੀ, ਜਿਸ ਦੇ ਪਿੱਛੇ ਲੱਗ ਕਰਕੇ ਇੱਥੋਂ ਦੇ ਸਾਧ ਸੰਗਤ ਖਡੂਰ ਸਾਹਿਬ ਨਗਰ ਦੇ ਜਿਹੜੇ ਜੱਟ ਸਨ, ਖਹਿਰੇ ਜਾਤ ਸੀ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿ ਦਿੱਤਾ, ਕਿਉਂਕਿ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਸੰਗਤਾਂ ਆਉਂਦੀਆਂ, ਹਜ਼ੂਰ ਤੋਂ ਉਪਦੇਸ਼ ਧਾਰਨ ਕਰਦੀਆਂ ਤੇ ਤਾਬੇ ਤੋਂ ਜਰਿਆ ਨਹੀਂ ਸੀਗਾ ਜਾਂਦਾ। ਮਨ ਵਿੱਚ ਸੀਗਾ ਕਿ ਮੇਰਾ ਪ੍ਰਤਾਪ ਘਟ ਜਾਵੇਗਾ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਹੋਣੀ ਹੈ, ਮੈਨੂੰ ਫਿਰ ਕਿਸ ਨੇ ਪੁੱਛਣਾ ਹੈ। ਤੇ ਸਾਧ ਸੰਗਤ ਜੀ ਵਰਖਾ ਹੋਈ ਨੂੰ ਲੰਮਾ ਸਮਾਂ ਹੋ ਗਿਆ ਸੀ ਤੇ ਉਹ ਤਪੇ ਦੇ ਬੜੇ ਪਿਆਰ ਦੇ ਨਾਲ ਉਹਨੂੰ ਸਾਰੇ ਮਿਲਿਆ ਕਰਦੇ ਸਨ, ਉਹ ਤਪੇ ਦਾ ਸਤਿਕਾਰ ਕਰਿਆ ਕਰਦੇ ਸਨ ਕਿ ਇਹ ਉਦਾਸੀ ਹੈ। ਇਸ ਕਰਕੇ ਸਾਧ ਸੰਗਤ ਜੀ ਉਹਦਾ ਸਾਰੇ ਨਗਰ ਦੇ ਲੋਕ ਸਤਿਕਾਰ ਕਰਦੇ। ਉਸ ਤਪੇ ਦੇ ਪਿੱਛੇ ਲੱਗ ਕਰਕੇ ਜਿਹਨੇ ਖਡੂਰ ਦੇ ਜੱਟਾਂ ਨੂੰ ਆਖਿਆ ਸੀਗਾ ਕਿ ਜੇ ਇਹ ਗੁਰੂ ਅੰਗਦ ਦੇਵ ਸਾਹਿਬ ਇੱਥੋਂ ਚਲੇ ਜਾਣ, ਕਿਉਂਕਿ ਗ੍ਰਸਤੀ ਹੈ ਤੇ ਮਾਣ ਸਤਿਕਾਰ ਕਿੰਨਾ ਲੋਕਾਂ ਤੋਂ ਪ੍ਰਾਪਤ ਕਰਦੇ, ਇਹ ਯੋਗ ਨਹੀਂ ਹੈ। ਜੇ ਨਗਰ ਛੱਡ ਕੇ ਚਲੇ ਜਾਣਗੇ ਫਿਰ ਵਰਖਾ ਹੋਵੇਗੀ, ਨਹੀਂ ਤਾਂ ਤੁਹਾਡੀਆਂ ਖੇਤੀਆਂ ਇਸੇ ਤਰ੍ਹਾਂ ਸੜ ਸੁੱਕ ਜਾਣੀਆਂ, ਸਭ ਕੁਝ ਖਤਮ ਹੋ ਜਾਣਾ। ਇਹ ਸਾਧ ਸੰਗਤ ਜੀ
ਜਦੋਂ ਨਗਰ ਦੇ ਲੋਕ ਮਿਲ ਕਰਕੇ ਹਜੂਰ ਦੇ ਕੋਲ ਆਏ, ਕਹਿਣ ਲੱਗੇ ਮਹਾਰਾਜ ਆਪ ਜੀ ਇਹ ਨਗਰ ਛੱਡ ਕਰਕੇ ਚਲੇ ਜਾਓ, ਜੇ ਆਪ ਇੱਥੇ ਰਹਿੰਦੇ ਹੋ ਤੇ ਮਹਾਰਾਜ ਵਰਖਾ ਨਹੀਂ ਹੁੰਦੀ। ਹਜੂਰ ਨੇ ਸਾਧ ਸੰਗਤ ਜੀ ਕੋਈ ਬਚਨ ਨਹੀਂ ਕੀਤਾ, ਕਹਿੰਦੇ ਜੇ ਸਾਡੇ ਜਾਣੇ ਕਰਕੇ ਤੁਹਾਡੇ ਇੱਥੇ ਵਰਖਾ ਹੋ ਕੇ ਭਲਾ ਹੁੰਦਾ ਹੈ, ਇਹਦੇ ਨਾਲੋਂ ਚੰਗੀ ਹੋਰ ਕਿਹੜੀ ਗੱਲ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਭਾਵੇਂ ਸਾਧ ਸੰਗਤ ਜੀ ਉਸ ਸਮੇਂ ਕੋਈ ਗੁੱਸਾ ਮਨ ਵਿੱਚ ਧਾਰਨ ਕੀਤਾ ਕਿ ਇਹ ਨਗਰ ਦੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤਾਪ ਨੂੰ ਜਾਣਦੇ ਨਹੀਂ ਹੈ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹਨ। ਹਜੂਰ ਦੇ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਿਰਾਦਰ ਕੀਤਾ, ਪਰ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਭਾਈ ਸਿੱਖਾ ਰੱਤਾ ਭਰ ਵੀ ਕੋਈ ਆਪਣੇ ਮੁਖ ਤੋਂ ਬਚਨ ਨਹੀਂ ਕਰਨਾ, ਕਿਸੇ ਨੂੰ ਕਠੋਰ ਬਚਨ ਕੋਈ ਨਹੀਂ ਬੋਲਣਾ। ਤੇ ਸਾਧ ਸੰਗਤ ਜੀ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਚੁੱਪਤਾ ਧਾਰਨ ਕਰਨ ਲਈ ਸੀਗੀ। ਹਜੂਰ ਸਾਧ ਸੰਗਤ ਜੀ ਚੁੱਪਤਾ ਧਾਰਨ ਕਰਕੇ ਨਗਰ ਵਿੱਚੋਂ ਚਲੇ ਗਏ ਸਨ। ਤੇ ਐਸੇ ਕਹਿੰਦੇ ਹਨ ਨਿਮਰੀ ਭੂਤ ਸਦੀਵ, ਸਦੀਵ ਕਾਲ ਵਾਸਤੇ ਸਦਾ ਵਾਸਤੇ ਮਹਾਰਾਜ ਆਪ ਜੀ ਨਿਮਰਤਾਵਾਨ ਹੀ ਹੋ ਕਰਕੇ ਰਹਿੰਦੇ ਹੋ। ਬਾਅਦ ਵਿੱਚ ਭਾਵੇਂ ਉਹ ਤਪੇ ਦੇ ਕਿੰਨਾ ਯਤਨ ਕਰਨ ਦੇ ਬਾਵਜੂਦ, ਜੰਤਰ ਮੰਤਰ ਤੰਤਰ ਪੜ੍ਹਨ ਦੇ ਬਾਵਜੂਦ ਵੀ ਵਰਖਾ ਨਹੀਂ ਸੀ ਹੋਈ। ਤੇ ਨਗਰ ਦੇ ਲੋਕਾਂ ਨੇ ਸਾਧ ਸੰਗਤ ਜੀ ਕਿਸੇ ਨੇ ਬਾਂਹ ਫੜ ਦੀ, ਕਿਸੇ ਨੇ ਲੱਤ ਧੋ ਦਿੱਤੀ, ਬਾਣਾ ਵਿੱਚ ਧੂ ਕੇ ਮਾਰ ਦਿੱਤਾ ਸੀਗਾ ਤਪੇ ਨੂੰ। ਇੱਦਾਂ ਦੀ ਉਹਦੀ ਦੁਰਦਸ਼ਾ ਹੋਈ ਸੀਗੀ। ਗਰੀਬਨਵਾਜ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਨਤੀਆਂ ਕਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਜੂਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਖਿਮਾ ਆਪਣੀ ਸਾਧ ਸੰਗਤ ਜੀ ਮੰਗਣੀ ਕੀਤੀ ਸੀ, ਭੁੱਲਾਂ ਦੀ ਖਿਮਾ ਮੰਗੀ ਸਤਿਗੁਰਾਂ ਤੋਂ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਹੀਂ ਬਚਨ ਕੀਤਾ ਕਿ ਸਾਨੂੰ ਕੱਢਿਆ ਕਿਉਂ ਸੀਗਾ ਤੁਸੀਂ। ਸਤਿਗੁਰੂ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਫਿਰ ਖਡੂਰ ਸਾਹਿਬ ਨਗਰ ਵਿੱਚ ਆ ਗਏ ਸਨ। ਐਸੀ ਨਿਮਰਤਾ ਦੇ ਪੁੰਜ ਹਨ। ਕੱਲ ਸਹਾਰ ਭੱਟ ਜੀ ਕਹਿੰਦੇ ਹੈ ਮਹਾਰਾਜ ਨਿਮਰੀ ਭੂਤ ਸਦੀਵ, ਹੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਸਦਾ ਹੀ ਨਿਮਰਤਾਵਾਨ ਹੋ ਕੇ ਰਹਿੰਦੇ ਹੋ। ਪਰਮ ਪਿਆਰ ਤੇ ਆਪ ਜੀ ਦਾ ਪਵਿੱਤਰ ਪ੍ਰੇਮ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ, ਪਰਮ ਪਿਆਰ। ਔਰ ਮਹਾਰਾਜ ਆਪ ਜੀ ਹਿਰਦੇ ਦਾ ਪਰਮ ਸੱਚਾ ਪ੍ਰੇਮ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਤੇ ਬਖਸ਼ਿਸ਼ਾਂ ਕਰਨ ਵਾਲੇ ਹੋ। ਕਹੋ ਕੀਰਤ ਕਲ ਸਹਾਰ, ਭੱਟ ਕੱਲ ਸਹਾਰ ਜੀ ਕਹਿੰਦੇ ਹਨ ਆਪਣੇ ਨਾਲ ਦੇ ਭੱਟ ਜਨਾਂ ਨੂੰ, ਕਹਿੰਦੇ ਭੱਟ ਜਨੋ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵੀ ਕੀਰਤੀ ਕਰਨਾ ਕਰੋ। ਕਹੋ ਕੀਰਤ ਕੱਲ ਸਹਾਰ, ਕਹਿੰਦੇ ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾ ਰਹੇ ਹਾਂ। ਸਪਤ ਦੀਪ ਮਝਾਰ, ਇਕੱਲਾ ਅਸੀਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾ ਰਹੇ, ਸੱਤਾਂ ਦੀਪਾਂ ਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਜਲ ਜਸ ਹੋ ਰਿਹਾ ਹੈ। ਲਹਿਣਾ ਜਗਤਰ ਗੁਰ ਪਰਸ ਮੁਰਾਰ, ਪਹਿਲਾਂ ਲਹਿਣਾ ਦੇ ਰੂਪ ਦੇ ਵਿੱਚ ਆਏ ਸਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਔਰ ਪਰਸ ਮੁਰਾਰ, ਮੁਰਾਰੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਪਰਸਨਾ ਕੀਤੀ ਹੈ। ਹਜੂਰ ਦਾ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰਾਂ ਦੇ ਵਚਨਾਂ ਦੀ ਪਾਲਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸਪਰਸ਼ ਹੋ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਖਵਾਏ ਹੈ। ਜਦੋਂ ਪਹਿਲਾਂ ਆਏ ਸਨ ਪਹਿਲਾ ਨਾਮ ਸੀ ਲਹਿਣਾ ਜੀ, ਔਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸਤਿਗੁਰਾਂ ਨੇ ਆਪ ਨਾਮ ਦਿੱਤਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਜਦੋਂ ਹਰ ਇੱਕ ਸੇਵਾ ਦੇ ਵਿੱਚ ਕਸਵੱਟੀ ਤੇ ਪੂਰੇ ਉਤਰੇ ਨੇ ਸਾਧ ਸੰਗਤ ਜੀ, ਕੋਈ ਵੀ ਬਚਨ ਕਰਨਾ ਤੇ ਬਾਬਾ ਲਹਿਣਾ ਜੀ ਨੇ ਪਹਿਲਾਂ ਹੀ ਕਮਰ ਕੱਸਾ ਕੀਤਾ ਹੁੰਦਾ ਸੀ। ਜੇ ਹੋਰ ਸਿੱਖਾਂ ਨੇ ਭਾਵੇਂ ਸਤਿਗੁਰਾਂ ਦੇ ਦੋਨੋਂ ਹੀ ਸਾਹਿਬਜ਼ਾਦੇ ਜੀ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਬਚਨ ਮੰਨਣ ਤੋਂ ਇਨਕਾਰ ਕਰ ਦੇਣਾ, ਕਿਉਂਕਿ ਕੇਵਲ ਪਿਤਾ ਤੱਕ ਹੀ ਸੀਮਤ ਸਮਝਦੇ ਸਨ ਕਿ ਸਾਡੇ ਪਿਤਾ ਜੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਹਜੂਰ ਨੂੰ ਪਰਮੇਸ਼ਰ ਸਰੂਪ ਨਿਰੰਕਾਰ ਦੀ ਜੋਤ ਨਹੀਂ ਸਨ ਜਾਣਦੇ, ਇਸ ਕਰਕੇ ਬਚਨਾਂ ਨੂੰ ਟਾਲ ਦਿੰਦੇ ਸਨ। ਪਰ ਬਾਬਾ ਲਹਿਣਾ ਜੀ ਭਾਵੇਂ ਦਿਨ ਹੁੰਦਾ, ਰਾਤ ਹੁੰਦੀ, ਦੁਪਹਿਰ ਹੁੰਦੀ, ਕੋਈ ਵੀ ਸਮਾਂ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਭਜਨ ਕਰਨ ਦੀ ਜੇ ਦੇਰ ਹੁੰਦੀ ਪਹਿਲਾਂ ਹੀ ਬਾਬਾ ਲਹਿਣਾ ਜੀ ਸਾਧ ਸੰਗਤ ਜੀ ਕਮਰ ਕੱਸਾ ਕਰਦੇ, ਮਹਾਰਾਜ ਕੀ ਹੁਕਮ ਹੈ, ਆਪ ਦੇ ਦਾਸ ਨੂੰ ਸਤਿਗੁਰੂ ਜੀ ਕੀ ਆਗਿਆ ਹੈ। ਔਰ ਇਹ ਭਜਨ ਮਹਾਰਾਜ ਸੱਚੇ ਪਾਤਸ਼ਾਹ ਦੀ ਮੰਨੇ ਹੈ। ਸਤਿਗੁਰੂ ਜੀ ਨਾਲ ਪਰਸ ਕਰਕੇ ਕਹਿੰਦੇ ਹਨ ਕੱਲ ਸਹਾਰ ਭੱਟ ਜੀ ਨੇ ਭਜਨ ਕੀਤਾ,
ਕਹਿੰਦੇ ਹਨ ਲਹਿਣਾ ਜਗਤਰ ਗੁਰ ਪਰਸ ਮੁਰਾਰ। ਜਿਸ ਕਰਕੇ ਜਗਤ ਦੇ ਗੁਰੂ ਬਣੇ ਹਨ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਨੇ ਐਸੇ ਨਾਮ ਦੀ ਦ੍ਰਿੜਤਾ ਕੀਤੀ ਆਪਣੇ ਹਿਰਦੇ ਅੰਦਰ ਜਿਹਦੇ ਕੋਈ ਉਰਾਰ ਪਾਰ ਦਾ ਅੰਤ ਪੈਂਦਾ ਹੀ ਨਹੀਂ ਹੈ। ਜਿਵੇਂ ਸਮੁੰਦਰ ਦਾ ਨਹੀਂ ਅੰਤ ਪੈਂਦਾ ਤੇ ਮਹਾਰਾਜ ਨਾਮ ਵਿੱਚ ਇੰਨੀ ਸ਼ਕਤੀ ਹੈ ਇਹਦਾ ਉਰਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਸਮੁੰਦਰ ਦਾ ਅੰਤ ਕੋਈ ਪਾ ਲਵੇ ਤਾਂ ਪਾ ਹੀ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਨਾਮ ਦੀ ਦ੍ਰਿੜਤਾ ਕੀਤੀ ਹੈ ਨਾ ਆਪਣੇ ਅੰਦਰ, ਇਹ ਅਪਾਰ ਸ਼ਕਤੀ ਹੈ। ਕਿਉਂਕਿ ਸਾਧ ਸੰਗਤ ਜੀ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੁੱਖ ਵਾਕ ਹਨ। ਹਜੂਰ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਲਾਓ। ਆਪਣੇ ਸਰੂਪ ਦੇ ਨਾਲੋਂ ਵੀ ਨਾਮ ਦੀ ਮਹਿਮਾ ਜ਼ਿਆਦਾ ਦਰਸਾਈ ਹੈ ਸਤਿਗੁਰਾਂ ਨੇ। ਔਰ ਹਜੂਰ ਦੇ ਬਚਨ ਆਉਂਦੇ ਹਨ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹਜੂਰ ਕਹਿੰਦੇ ਸਭ ਤੋਂ ਉੱਚਾ ਹੈ ਪਰਮੇਸ਼ਰ ਦਾ ਸੱਚਾ ਨਾਮ। ਔਰ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼੍ਰੋਮਣੀ ਨਾਮ ਹੈ ਜੋ ਅਪਾਰ ਸ਼ਕਤੀਆਂ ਵਾਲਾ ਹੈ। ਕਿਹੜੀ ਦਾਤ ਹੈ ਜੋ ਨਾਮ ਜਪਣੇ ਕਰਕੇ ਨਹੀਂ ਪ੍ਰਾਪਤ ਹੁੰਦੀ। ਹਜੂਰ ਦੇ ਬਚਨ ਆਉਂਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਐਸਾ ਸੱਚਾ ਨਾਮ ਹੈ ਜੋ ਸਭ ਇੱਛਾਵਾਂ ਨੂੰ ਪੂਰੀਆਂ ਕਰ ਦੇਣ ਵਾਲਾ ਹੈ। ਔਰ ਸਾਧ ਸੰਗਤ ਜੀ ਜਿਸ ਵੀ ਕਿਸੇ ਨੇ ਜਗਤ ਅੰਦਰ ਕੋਈ ਦਾਤ ਪ੍ਰਾਪਤ ਕੀਤੀ ਹੈ ਨਾ, ਇਹ ਨਾਮ ਦੀ ਹੀ ਬਦੌਲਤ ਹੈ। ਜਿਸ ਨੇ ਜਿੰਨਾ ਕੁ ਜ਼ਿਆਦਾ ਇਹ ਨਾਮ ਦਾ ਅਭਿਆਸ ਕੀਤਾ, ਸ਼ਬਦ ਦੀ ਕਮਾਈ ਕੀਤੀ ਹੈ, ਸਤਿਗੁਰੂ ਜੀ ਤੋਂ ਦੀਖਿਆ ਦਾਨ ਲੈ ਕੇ ਸਾਧ ਸੰਗਤ ਜੀ ਘਾਲਣਾ ਘਾਲ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਹਨਾਂ ਜ਼ਿਆਦਾ ਉਸ ਜੀਵ ਨੂੰ ਸਾਧ ਸੰਗਤ ਜੀ ਦਾਤ ਪ੍ਰਾਪਤ ਹੋਣਾ ਕੀਤੀ ਹੈ। ਜਿੰਨੀ ਜ਼ਿਆਦਾ ਸ਼ਰਧਾ ਰੂਪ ਝੋਲੀ ਅੱਡ ਕਰਕੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਸਾਧ ਸੰਗਤ, ਉਨੀ ਵੱਡੀ ਦਾਤ ਤੋਂ ਸ਼ਰਧਾ ਰੂਪ ਝੋਲੀ ਵੀ ਸਤਿਗੁਰਾਂ ਨੇ ਪਾਈ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੈ ਤੋਂ ਦ੍ਰਿੜਿਓ ਨਾਮ ਅਪਾਰ। ਭਗਤ ਦਸਨਾਂ ਦੁਆਰਾ ਹਜੂਰ ਬਚਨ ਕਰ ਰਹੇ ਹੈ, ਹੇ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਤਿਗੁਰਾਂ ਦੀ ਸ਼ਰਨ ਧਾਰਨ ਕਰਕੇ ਅਪਾਰ ਸ਼ਕਤੀਆਂ ਵਾਲੇ ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਧਾਰਨ ਕਰਨਾ ਕੀਤਾ, ਆਪਣੇ ਅੰਦਰ ਦ੍ਰਿੜ ਕੀਤਾ ਹੈ। ਜਿਸ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਮਲ ਉਜਲ ਜਸ ਆਪ ਜੀ ਦਾ ਵਿਸਥਾਰ ਸਭ ਥਾਵਾਂ ਤੇ ਹੋ ਰਿਹਾ ਹੈ। ਜਿਸ ਨਾਮ ਦੇ ਪ੍ਰਤਾਪ ਕਰਕੇ ਹਿਰਦੇ ਅੰਦਰ ਨਾਮ ਦੀ ਦ੍ਰਿੜਤਾ ਹੋਣੇ ਕਰਕੇ ਬਿਮਲ ਜਾਸ ਬਿਥਾਰ, ਉਜਲ ਜਸ ਮਹਾਰਾਜ ਸੱਚੇ ਪਾਤਸ਼ਾਹ ਸਭ ਥਾਵਾਂ ਤੇ ਉਜਲ ਜਸ ਦਾ ਵਿਸਥਾਰ ਹੁੰਦਾ ਪਿਆ। ਖੰਡਾਂ ਬ੍ਰਹਮੰਡਾਂ ਵਿੱਚ ਸਭ ਥਾਵਾਂ ਤੇ ਧਰਤੀ ਪਾਤਾਲ ਆਕਾਸ਼ ਸਭ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਉਜਲ ਜਸ ਹੋ ਰਿਹਾ। ਕਿਵੇਂ? ਵਾਹਿਗੁਰੂ ਦੇ ਨਾਮ ਦੇ ਹਿਰਦੇ ਅੰਦਰ ਦ੍ਰਿੜਤਾ ਕਰਨੇ ਕਰਕੇ। ਸਾਧ ਸੰਗਤ ਜੀ ਐਸੇ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ। ਜੇ ਕੋਈ ਸਿੱਖ ਭਾਵਨਾ ਦੇ ਸਹਿਤ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਵਸਾ ਲਵੇ ਤੇ ਸਾਧ ਸੰਗਤ ਜੀ ਸਭ ਥਾਵਾਂ ਤੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਹਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਭ ਥਾਵਾਂ ਤੇ ਲੋਕ ਪਰਲੋਕ ਵਿੱਚ ਉਹਨਾਂ ਸਿੱਖਾਂ ਦੀ ਜੈ ਜੈਕਾਰ ਹੁੰਦੀ ਹੈ। ਜੇ ਸਿੱਖਾਂ ਦਾ ਇੰਨਾ ਪ੍ਰਤਾਪ ਹੋ ਜਾਂਦਾ, ਇੰਨਾ ਜ਼ਿਆਦਾ ਜਸ ਹੁੰਦਾ, ਸਭ ਥਾਵਾਂ ਤੇ ਜਸ ਗਾਵਿਆ ਜਾਂਦਾ ਤੇ ਸਤਿਗੁਰੂ ਜੀ ਦੇ ਬਾਬਤ ਫਿਰ ਭਲਾ ਕੀ ਕੋਈ ਕਥਨ ਕਰ ਸਕਦਾ ਹੈ ਜੋ ਆਪ ਹੀ ਨਿਰੰਕਾਰ ਦਾ ਸਰੂਪ ਹਨ। ਇਸ ਲਈ ਭਟਕਲ ਸਹਾਰ ਜੀ ਨੇ ਬਚਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਤੈ ਤੋਂ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ। ਜਿਨ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਆਪ ਜੀ ਨੇ ਮਹਾਰਾਜ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਨਾ, ਜਿਨ੍ਹਾਂ ਤੇ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕਰਕੇ ਹਿਰਦੇ ਅੰਦਰ ਨਾਮ ਵਸਾ ਦਿੱਤਾ ਹੈ, हे ਮਹਾਰਾਜ ਸੱਚੇ ਪਾਤਸ਼ਾਹ ਬਿਮਲ ਜਾਸ ਬਿਥਾਰ। ਨਾਮ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਜਲ ਜਸ ਹੈ। ਹਰ ਕੋਈ ਨਾਮ ਦੀ ਹੀ ਮਹਿਮਾ ਗਾਉਂਦਾ ਹੈ। ਨਾਮ ਕਰਕੇ ਹੀ ਸਭ ਕੁਝ ਸੰਸਾਰ ਦੇ ਅੰਦਰ ਹੈ। ਨਾਮ ਕੇ ਤਾਰੇ ਸਗਲੇ ਜੰਤ,
नाम के धारे खंड ब्रह्मंड, नाम के धारे सिमरत वेद पुराण, नाम के धारे सुनन ज्ञान ध्यान। सब कुछ नाम की ही बदौलत है। ये नाम का उज्जल जस होने करके ही महाराज सच्चे पातशाह जिन्हों के हिरदे अंदर आपने नाम की दृढ़ता की है, उन्होंने सिखां का भी सब थावां ते जस का विस्तार हुंदा है। साधिक सिद्ध सुजाना, साधक कई जेड़े अजे साधना करते पे है, सिद्ध जिमें 84 सिद्ध सन, और जन जेड़े श्रेष्ठ जन महाराज सच्चे पातशाह जिन्हों ने आप जी की श्रेष्ठ सिक्ख्या धारण की है, शुभ उपदेश की जिन्हों ने पालना की है। जिया को आधार, यूं कह लीए कि सारे जीवां का आधार ही महाराज आप जी का श्रोमणी नाम है, जिस दी शक्ति का अंत नहीं पाया जा सकता। ऐसा महाराज अपार आप जी ने नाम अपने सिखां दे हिरदे अंदर दृढ़ करा दिता है। जिमें साध संगत जी साधना करने वाले जो कोई साध संगत जगयासु हैं, जिन्हां दे मन में आसा है रब दे नाल मिलण दी, परमेश्वर दे नाल एकता करन दी, वाहिगुरू दी अभेरता पावन दी, ऐसे जिहड़े जगयासु जन हैं साधना करते पे है ना, परमारस के रस्ते ते जिन्हां ने चलना कीता है, परमारस का भगती का मार्ग जिन्हां ने धारण किया है, वो भी लोचते हैं कि सानू श्रोमणी नाम की दात प्राप्त हो जाए। सिद्ध भी लोचते फिरते हैं, क्योंकि ये रिद्धियां सिद्धियां करामाता भावें प्राप्त कर लिया सन, पर साध संगत जी महाराज सच्चे पातशाही के नाम तो बिना किसी ने मुक्त नहीं सी होना कीता। हजूर की शरण धारण की, जिन्हों ने निमरतावान होकर सतगुरां तो सिੱਖੀ पाठ प्राप्त करना की, वो ही भव सागर तो तरे है। इसलिए भट्ट जी ने वचन किया है, कहते हैं महाराज जियां को आधार, जिन्ने भी जगत के अंदर जीव हैं सब का आसरा साध संगत परमेश्वर आप जी का नाम है। साध संगत हजूर दे सी वचन पढ़ते हैं गूजरी राग अंदर। महाराज सच्चे पातशाह धन सतगुरु अर्जन देव साहब जी के वचन आते हैं। हजूर कहते हैं सैल पत्थर मह जंत उपाए, ताका रिजक आग्या कर तरिया। मेरे माधव जी सत संगत मिले सो तरिया, गुर प्रसाद परम पद पाया, सूखे कास्ट हरिया। रहाओ जनन पिता लोक सुध बनता, कोई न किसकी तरिया। सिर सिर रिजक संभाहे ठाकुर, काहे मन पाओ करिया। कहते परमेश्वर ने सब जीवां नूं सिर्फ सिर आप रिजक पहुँचाना किया है। तो अगला वचन आता है, कहते हैं जेड़े संसार दे कोई किसी नूं सहारा मन्नी बैठा, कोई किसी नूं सहारा मन्नी बैठा है, पर सारी सृष्टि का सहारा अकाल पुरख परमेश्वर आप है। काहे मन भाव करिया, ऊडे ऊड आवै सै कोसा, तिस पाछै बजरे शरिया। कतक के महीने में साध संगत जी कूंजा पहाड़ों दी कदरां में अपने बच्चे छड्ड आउंदियां ने, पहाड़ों दी कदरां में ते सैकड़े कोहां दूर उड करके साध संगत चले जांदियां ने। ते उन्हां दी परवरिश किवें हुंदी है, कहंदे मन में सिमरन करिया, सिमरन की शक्ति नाल अपने मन के अंदर ही अंदर अपने बच्चों को याद करदियां ने और वाहिगुरू का सिमरन करदियां ने। साध संगत जी उन्होंने कूंजां दे बच्चों की परवरिश हो जाती है, वो बच्चे फिर अपने मापिਆਂ ਦੇ ਨਾਲ उड़ के मिल जाते हैं। तिन कवन खिलावै कवन चुगावै, मन मह सिमरन करिया। उन्होंने कौन उत्थे खिलाउंदा है, कौन लाड लडाउंदा है, कौन चोगी जगाउंदा है, कोई नहीं। परमेश्वर की सिमरन करके ही उन्होंने परवरिश हो जाती है। इसलिए महाराज सच्चे पातशाह हजूर ने वचन किया है, जियां को आधार, सब जीवां का आसरा महाराज सच्चे पातशाह जी आप जी का श्रोमणी नाम है। पाटकाल सहार जी वचन कर रहे ने, धन सतगुरु अंगद देव साहब सच्चे पातशाह जी जिवें जनक राजा माया दे विच रहिंदा होया, राज भाग विच रहिंदा होया भी निर्लेप सी ना, हे महाराज सच्चे पातशाह आप जी ने इवें स्वरूप जगत अंदर प्रगट किया है। इत्थे कई बार असी अर्थ कर देंदे हाँ कि जनक राजे का अवतार गुरु अंगद देव साहब सच्चे पातशाह जी होए है। साध संगत जी अजिहा नहीं अर्थ है, जो सही अर्थ है ना ये है कि जनक का अर्थ भी साध संगत जी ज्ञान है। जनक वड्डे नूं भी आखिया जाता है,
ਜਨਕ ਪਿਤਾ ਨੂੰ ਵੀ ਆਖਿਆ ਜਾਂਦਾ ਹੈ। ਇਹ ਕਈ ਅਰਥ ਬਣਦੇ ਹੈ। ਕੱਲਾ ਜਨਕ ਰਾਜਾ ਨਹੀਂ ਹੈ ਕਿ ਜਨਕ ਆ ਗਿਆ ਤੇ ਜਨਕ ਰਾਜਾ ਹੀ ਹੈ, ਇਹਦੇ ਕਈ ਅਰਥ ਬਣਦੇ ਹੈ। ਜਿਵੇਂ ਇੱਕ ਹਰ ਦਾ ਸਾਧ ਸੰਗਤ ਜੀ ਕਵੀ ਨੇ ਬੜਾ ਸੋਹਣਾ ਵਚਨ ਕੀਤਾ ਹੈ। ਉਹ ਕਾਵ ਦੇ ਵਿੱਚ ਉਸਨੇ ਸਭ ਥਾਵਾਂ ਤੇ ਹਰ ਹੀ ਲਫ਼ਜ਼ ਵਰਤਿਆ, ਪਰ ਹਰ ਪਾਣੀ ਨੂੰ ਵੀ ਆਖਿਆ ਜਾਂਦਾ, ਹਰ ਡੱਡੂ ਨੂੰ ਵੀ ਕਿਹਾ ਜਾਂਦਾ, ਹਰ ਸੱਪ ਨੂੰ ਵੀ ਆਖਿਆ ਜਾਂਦਾ ਹੈ। ਕਿੰਨੇ ਅਰਥ ਬਣਦੇ ਆ ਕੋਸ਼ਾਂ ਦੇ ਵਿੱਚ। ਜਿਵੇਂ ਕਵੀ ਨੇ ਕਿਹਾ, ਕਹਿੰਦਾ ਹਰ ਬੋਲਿਓ ਹਰ ਨੇ ਸੁਣਿਓ, ਹਰ ਗਇਓ ਹਰ ਕੇ ਪਾਸ, ਹਰ ਤੋਂ ਹਰ ਮੇ ਜਾਇ ਰਲਿਓ, ਹਰ ਉੱਠ ਗਇਓ ਨਿਰਾਸ। ਹੈ ਸਾਰੇ ਹਰ ਸ਼ਬਦ ਹੈ, ਪਰ ਅਰਥ ਇਹਨਾਂ ਦੇ ਵੱਖੋ ਵੱਖਰੇ ਹੈ। ਕਹਿੰਦੇ ਹਰ ਬੋਲਿਓ ਹਰ ਨੇ ਸੁਣਿਓ, ਡੱਡੂ ਗੜਗੜਾਇਆ ਆਵਾਜ਼ ਕੀਤੀ ਤੇ ਹਰ ਸੱਪ ਨੇ ਸੁਣੀ ਆਵਾਜ਼ ਤੇ ਦੌੜ ਕਰਕੇ ਹਰ ਗਇਓ ਹਰ ਕੇ ਪਾਸ, ਕਾਹਲੀ ਦੇ ਨਾਲ ਗਿਆ ਕਿ ਮੈਂ ਝਪਟ ਮਾਰ ਕੇ ਡੱਡੂ ਨੂੰ ਖਾ ਜਾਵਾਂ। ਪਰ ਅਗਲਾ ਵਚਨ ਕੀਤਾ ਕਵੀ ਜੀ, ਕਹਿੰਦੇ ਹਨ ਹਰ ਤੋਂ ਹਰ ਮੇ ਜਾਇ ਰਲਿਓ। ਜਿਹੜਾ ਡੱਡੂ ਸੀ ਛਾਲ ਮਾਰ ਕੇ ਪਾਣੀ ਵਿੱਚ, ਹਰ ਪਾਣੀ ਵੀ ਜਾ ਕੇ ਰਲ ਗਿਆ, ਪਾਣੀ ਵੀ ਜਾ ਕੇ ਟੁੱਬੀ ਲਾ ਦਿੱਤੀ। ਹਰ ਉੱਠ ਗਏ ਉਹ ਨਿਰਾਸ਼, ਤੇ ਸਭ ਵਿਚਾਰਾ ਨਿਰਾਸ਼ਾ ਜਿਹਾ ਹੋ ਕੇ ਪਿੱਛੇ ਮੁੜ ਆਇਆ। ਹੈ ਸਾਰੇ ਹਰ ਨੇ, ਪਰ ਅਰਥ ਇਹਨਾਂ ਦੇ ਸਾਰੇ ਵੱਖੋ ਵੱਖਰੇ ਹਨ। ਤਿਵੇਂ ਸਾਧ ਸੰਗਤ ਜੀ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਜਨਕ ਰਾਜੇ ਦੇ ਅਵਤਾਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਹੀਂ। ਜਨਕ ਗਿਆਨ ਨੂੰ ਵੀ ਆਖਿਆ ਜਾਂਦਾ, ਤੂੰ ਤਾਂ ਜਨਕ ਰਾਜਾ ਅਵਤਾਰ, ਰਾਜਾ ਪ੍ਰਕਾਸ਼ ਸਰੂਪ। ਔਰ ਮਹਾਰਾਜ ਆਪ ਜੀ ਨੇ ਗਿਆਨ ਸਰੂਪ ਜਗਤ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਕੀਤਾ ਹੈ। ਔਰ ਜਨਕ ਪਿਤਾ ਦੇ ਸਮਾਨ ਜਗਤ ਰੂਪ ਬਾਲਕ ਨੂੰ ਮਹਾਰਾਜ ਸੱਚੇ ਪਾਤਸ਼ਾਹ ਪੈਦਾ ਕਰਕੇ ਆਪ ਹੀ ਪਰਵਰਿਸ਼ ਕਰਨ ਵਾਲੇ ਆਪ ਦੇ ਜਨਕ ਪਿਤਾ ਦੇ ਸਮਾਨ ਹੋ। ਜਨਕ ਸਭ ਤੋਂ ਵੱਡੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਸਮਰਸ ਤੁਹਾਡੇ ਸੰਦਰਸ਼ ਕੋਈ ਵੀ ਸੰਸਾਰ ਦੇ ਅੰਦਰ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਚਨ ਕਰ ਰਹੇ ਨੇ, ਤੂੰ ਤਾਂ ਜਨਕ ਰਾਜਾ ਅਵਤਾਰ। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਗਿਆਨ ਸਰੂਪ ਹੀ ਜਗਤ ਅੰਦਰ ਮਹਾਰਾਜ ਪ੍ਰਗਟ ਕੀਤਾ, ਅਵਤਾਰ ਧਾਰਿਆ ਹੈ। ਸ਼ਬਦ ਸੰਸਾਰ ਸਾਰ, ਜੋ ਆਪ ਜੀ ਦਾ ਸ਼ਬਦ ਉਪਦੇਸ਼ ਹੈ ਨਾ, ਸੰਸਾਰ ਦੇ ਅੰਦਰ ਸਾਰ ਸ਼੍ਰੋਮਣੀ ਹੈ। ਸਾਰੇ ਸੰਸਾਰ ਨੂੰ ਭਵ ਸਾਗਰ ਤੋਂ ਪਾਰ ਕਰਨ ਵਾਲਾ ਹੀ ਆਪ ਜੀ ਦਾ ਉਪਦੇਸ਼ ਹੈ। ਤੇ ਜਗਤਰ ਸਾਰੇ ਜਗਤ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਐਵੇਂ ਰਹਿੰਦੇ ਹੋ ਜਿਵੇਂ ਜਲ ਪਦਮ ਵਿਚਾਰ। ਇਹ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵਿਚਾਰਿਆ ਹੈ ਜਿਵੇਂ ਕਮਲ ਪਾਣੀ ਦੇ ਵਿੱਚ ਨਿਰਲੇਪ ਰਹਿੰਦਾ ਹੈ। ਜਿਵੇਂ ਪਾਣੀ ਉੱਚਾ ਉੱਠਦਾ ਹੈ, ਕਮਲ ਦਾ ਫੁੱਲ ਤਿਵੇਂ ਉੱਚਾ ਹੁੰਦਾ ਜਾਂਦਾ, ਵਿੱਚ ਲੁਬਾਈਮਾਨ ਨਹੀਂ ਹੁੰਦਾ, ਆਪਣੇ ਆਪ ਨੂੰ ਪਾਣੀ ਦੇ ਵਿੱਚ ਸਪਰਸ਼ ਨਹੀਂ ਕਰਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਭਾਵੇਂ ਬੇਅੰਤ ਖਜ਼ਾਨੇ ਹਨ ਆਪ ਜੀ ਦੇ ਘਰ ਦੇ ਵਿੱਚ ਪਦਾਰਥਾਂ ਦੇ, ਧਨ ਦੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪਦਾਰਥਾਂ ਨੂੰ ਵੀ ਜਲ ਤੋਂ ਸਦਾ ਹੀ ਨਿਰਲੇਪ ਰਹਿੰਦੇ ਹੋ। ਰਹਾ ਹੈ ਜਗਤਰ ਜਲ ਪਦਮ ਵਿਚਾਰ, ਇਹ ਵਿਚਾਰਨਾ ਕੀਤਾ ਹੈ ਮਹਾਰਾਜ ਆਪ ਜੀ ਕਮਲ ਦੇ ਵੱਧ ਸਦਾ ਹੀ ਨਿਰਲੇਪ ਰਹਿਣ ਵਾਲੇ ਹੋ। ਜਿਵੇਂ ਸਾਧ ਸੰਗਤ ਜੀ ਦੇਵਤਿਆਂ ਦਾ ਕਲਪ ਬ੍ਰਿਸ਼ ਹੈ ਨਾ, ਕਿਹਾ ਜਾਂਦਾ ਕਿ ਜੋ ਵੀ ਕੋਈ ਕਲਪਨਾ ਕੀਤੀ ਜਾਵੇ, ਜੋ ਇੱਛਾ ਧਾਰਨ ਕੀਤੀ ਜਾਵੇ, ਕਲਪ ਬ੍ਰਿਸ਼ ਤੋਂ ਪ੍ਰਾਪਤ ਹੋ ਜਾਂਦੀ ਹੈ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਆਪਣੇ ਸਿੱਖਾਂ ਦੇ ਲਈ ਕਲਪ ਬ੍ਰਿਸ਼ ਦੀ ਤਰ੍ਹਾਂ ਹੋ। ਕਲਪ ਬ੍ਰਿਸ਼ ਵੀ ਮਹਾਰਾਜ ਆਪ ਜੀ ਦੇ ਅਧੀਨ ਹੈ। ਜਾ ਕੈ ਵਸ ਹੈ ਕਾਮ ਧੇਨਾ, ਇੱਛਾ ਪੂਰਕ ਸਰਬ ਸੁਖ ਦਾਤਾ। ਜਾ ਕੈ ਵਸ ਹੈ ਕਾਮ ਧੇਨਾ, ਕਾਮ ਧੇਨ ਗਊ ਕੀ ਕਲਪ ਬ੍ਰਿਸ਼ ਕੀ ਮਹਾਰਾਜ ਸਭ ਆਪ ਜੀ ਦੇ ਅਧੀਨ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਵਿਵਹਾਰਕ ਤੇ ਪਰਮਾਰਥਿਕ ਸਭ ਇੱਛਾਵਾਂ ਮਨੋ ਕਾਮਨਾਵਾਂ ਨੂੰ ਆਪ ਜੀ ਪੂਰੀਆਂ ਕਰਨ ਵਾਲੇ ਹੋ। ਜੇ ਕਲਪ ਬ੍ਰਿਸ਼ ਹੈ, ਦੁਨੀਆ ਦੀ ਕੋਈ ਦਾਰ ਦੇ ਵੀ ਦੇਵੇ ਤੇ ਮੁਕਤੀ ਤਾਂ ਨਹੀਂ ਨਾ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੁਕਤੀ ਦੀ ਵੀ ਦਾਤ ਦਿੰਦੇ ਹੋ। ਚਾਰ ਪਦਾਰਥ ਆਪ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਹਜ਼ੂਰ ਨੇ ਬਚਨ ਕੀਤਾ ਹੈ, ਕਲਪ ਤਰ ਰੋਗ ਬਿਦਾਰ। ਰੋਗੀਆਂ ਦੇ ਰੋਗ ਆਪ ਜੀ ਦੂਰ ਕਰ ਦਿੰਦੇ ਹੋ। ਪ੍ਰਤੱਖ ਵੀ ਕੋੜੀਆਂ ਦੇ ਰੋਗ ਦੂਰ ਕੀਤੇ ਹੈ। ਔਰ ਜਿਨ੍ਹਾਂ ਦੇ ਅੰਦਰ ਅਗਿਆਨ ਦੇ, ਹਉਮੈ, ਹੰਕਾਰ ਦੇ ਮਹਾਰਾਜ ਰੋਗ ਹਨ, ਜਿਨ੍ਹਾਂ ਨੂੰ ਮਨ ਕਰਕੇ ਹੰਕਾਰ ਦਾ ਕੋੜ ਹੋ ਜਾਣਾ ਕੀਤਾ, ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬਿਦਾਰ ਦਿੱਤਾ ਹੈ।
ਉਹਨਾਂ ਰੋਗਾਂ ਨੂੰ ਵੀ ਆਪ ਜੀ ਨੇ ਵਿਸ਼ੇਸ਼ ਕਰਕੇ ਦੂਰ ਕੀਤਾ ਹੈ। ਸੰਸਾਰ ਤਾਪ ਨਿਵਾਰ ਇਹ ਸੰਸਾਰ ਦੇ ਜੀਵਾਂ ਦੇ ਤਿੰਨਾਂ ਤਾਪਾਂ ਨੂੰ ਆਪ ਜੀ ਨੇ ਨਿਵਰਤ ਕਰਨਾ ਕੀਤਾ ਹੈ। ਆਦਿ, ਵਿਆਧੀ ਤੇ ਉਪਾਧੀ ਤਿੰਨਾਂ ਤਾਪਾਂ ਨੂੰ ਆਪ ਜੀ ਨੇ ਮਹਾਰਾਜ ਦੂਰ ਕਰ ਦਿੱਤਾ ਹੈ। ਜਿਨ੍ਹਾਂ ਨੇ ਭਾਵਨਾ ਦੇ ਸਹਿਤ ਆਪ ਜੀ ਦੇ ਚਰਨਾਂ ਵਿੱਚ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਦੀ ਅਰਜ਼ੋਈ ਕੀਤੀ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। हे ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇਹੋ ਮਨ ਬਾਣੀ ਸਰੀਰ ਕਰਕੇ ਤੁਹਾਡੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ, ਆਪ ਨੇ ਮਹਾਰਾਜ ਸੱਚੇ ਪਾਤਸ਼ਾਹ ਤਿੰਨੇ ਤਾਪ ਉਹਨਾਂ ਦੇ ਦੂਰ ਕਰ ਦਿੱਤੇ ਹਨ। ਵਿਵਿਧ ਤੇਰੇ ਏਕ ਲਿਵਤਾਰ ਜਗਤ ਦੇ ਜਿੰਨੇ ਵੀ ਪਰਮੇਸ਼ਰ ਆਪ ਦੇ ਪੈਦਾ ਕੀਤੇ ਹੋਏ ਜੀਵੇ ਆ ਨਾ, ਇਹ ਤ੍ਰਿਵਿਧ ਤਿੰਨਾਂ ਵੇਦਾਂ ਦੇ ਵਿੱਚ ਵਰਤਦੇ ਹਨ। ਕੋਈ ਰਜੋ ਗੁਣੀ ਵਿੱਚ, ਕੋਈ ਤਮੋ ਤੇ ਕੋਈ ਸਤੋ ਗੁਣੀ ਦੇ ਵਿੱਚ ਵਰਤਦਾ ਹੈ। ਕੋਈ ਤਾਮਸੀ ਸੁਭਾਅ ਵਾਲਾ ਕ੍ਰੋਧੀ ਹੈ, ਕੋਈ ਰਾਜਸੀ ਸੁਭਾਅ ਵਾਲਾ, ਕੋਈ ਸ਼ਾਂਤ ਕੀ ਸੁਭਾਅ ਵਾਲਾ, ਸ਼ਾਂਤ ਚਿੱਤ ਵਾਲਾ ਹੈ। ਤ੍ਰਿਵਿਧ ਇਸ ਸੰਸਾਰ ਦੇ ਤਿੰਨਾਂ ਵੇਦਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਜੀਵ ਵਰਤਦੇ ਹੈ। ਪਰ ਗਰੀਬ ਨਵਾਜ ਹਜੂਰ ਨੇ ਬਚਨ ਕੀਤਾ, ਕਹਿੰਦੇ ਹਨ ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ। ਪਰ ਆਪ ਜੀ ਦੀ ਮਹਾਰਾਜ ਇੱਕ ਲਿਵ, ਇੱਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਇੱਕ ਧੰਨਗੜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਮਹਾਰਾਜ ਆਪ ਜੀ ਦੀ ਬਿਰਤੀ ਰੂਪ ਤਾਰ ਜੁੜੀ ਰਹਿੰਦੀ ਹੈ। ਜਗਤ ਦੇ ਜੀਵ ਕੋਈ ਕਿਸੇ ਰਾਜੋ ਗੁਣ, ਕੋਈ ਤਮੋ ਗੁਣ ਤੇ ਕੋਈ ਸਤੋ ਗੁਣੀ ਦੇ ਵਿੱਚ ਵਰਤਨਾ ਕਰਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਸਦਾ ਹੀ ਆਤਮਾ ਕਰਕੇ, ਸਦਾ ਹੀ ਸੁਰਤੀ ਬਿਰਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਬ੍ਰਹਮ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹੋ। ਕਹੋ ਕੀਰਤ ਕਰ ਸਹਾਰ ਪਾਠ ਕਲ ਸਹਾਰ ਜੀ ਬਚਨ ਕਰਦੇ ਹਨ। ਆਓ ਮਿਲ ਕਰਕੇ ਸਤਿਗੁਰੂ ਜੀ ਦੀ ਕੀਰਤੀ ਕਰੀਏ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਉਜਲ ਜਸ ਗਾਵੀਏ। ਸਪਤ ਦੀਪ ਮਝਾਰ ਕਿਉਂਕਿ ਸੱਤਾਂ ਦੀਪਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਹੋ ਰਿਹਾ ਹੈ। ਸਭ ਥਾਵਾਂ ਤੇ ਗਰੀਬ ਨਵਾਜ ਸਤਿਗੁਰਾਂ ਦੇ ਇਹ ਗੁਣ ਗਾਏ ਜਾ ਰਹੇ ਹਨ। ਰਹਿਣਾ ਜਗਤਰ ਗੁਰ ਜਿਨ੍ਹਾਂ ਬਾਬਾ ਲਹਿਣਾ ਜੀ ਨੇ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨ ਸਪਰਸ਼ ਕਰਕੇ, ਸਤਿਗੁਰੂ ਜੀ ਦੀ ਸੰਗਤ ਕਰਕੇ ਜਗਤ ਦੇ ਗੁਰੂ ਅਖਵਾਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਦੀ ਜਗਤ ਦੇ ਗੁਰੂ ਬਣੇ ਹੋ। ਤੈਤਾ ਹਜ਼ਰਤ ਪਾਇਓ ਮਾਨ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਤਿਗੁਰੂ ਜੀ ਦੇ ਹਜ਼ਰਤ ਹਜੂਰ ਰਹਿ ਕਰਕੇ ਮਹਾਰਾਜ ਗੁਰਤਾ ਗੱਦੀ ਦਾ ਮਾਣ ਪਾਇਆ ਹੈ। ਤੈ ਤਾਂ ਹਜ਼ਰਤ ਪਾਇਓ ਮਾਣ, ਹੱਦ ਤੋਂ ਪਰੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੀ ਉਜਲ ਮਹਿਮਾ ਹੈ ਜੋ ਆਪ ਜੀ ਨੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਇਹ ਮਹਾਰਾਜ ਜੁਗੋ ਜੁਗ ਅਟਲ ਰਹਿਣ ਵਾਲੀ ਇਹ ਪਰਮ ਪਦਵੀ ਹੈ ਜੋ ਆਪ ਜੀ ਨੇ ਪ੍ਰਾਪਤ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ। ਤੈ ਤਾਂ ਹਜ਼ਰਤ ਪਾਇਓ ਮਾਨ, ਸਤਿਗੁਰੂ ਜੀ ਦੇ ਹਜ਼ਰਤ ਹਜੂਰ ਰਹਿ ਕਰਕੇ, ਨਿਮਰਤਾਵਾਨ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੱਦ ਤੋਂ ਵੱਧ ਆਪ ਜੀ ਨੇ ਨਿਮਰਤਾ ਧਾਰਨ ਕਰਕੇ ਰੱਖੀ ਹੈ ਔਰ ਸਤਿਗੁਰੂ ਜੀ ਦੇ ਸ਼ਬਦ ਦੀ ਕਮਾਈ ਕੀਤੀ, ਗੁਰੂ ਬਚਨਾਂ ਦੀ ਪਾਲਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਾਣ ਪ੍ਰਾਪਤ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਜਿਹੜੀ ਸੰਸਾਰ ਦੀ ਵਿੱਤ ਹੈ ਨਾ, ਉਹ ਹੈ ਕਿ ਪਿਤਾ ਦੀ ਪੱਗ ਵੱਡੇ ਪੁੱਤਰ ਨੂੰ ਮਿਲਦੀ ਹੈ ਜਾਂ ਇੱਕ ਹੋਵੇ ਤੇ ਪੁੱਤਰ ਨੂੰ ਹੀ ਪ੍ਰਾਪਤ ਹੁੰਦੀ ਹੈ। ਕੋਈ ਰਾਜਾ ਮਹਾਰਾਜਾ ਬਾਦਸ਼ਾਹ ਵੀ ਹੋਵੇ, ਸਾਈ ਸੰਸਾਰ ਦੀ ਰੀਤੀ ਮਰਜ਼ਾਦਾ ਹੈ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਮਰਜ਼ਾਦਾ ਜਗਤ ਨਾਲੋਂ ਬਹੁਤ ਨਿਵੇਕਲੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤੈ ਤਾਂ ਹਜ਼ਰਤ ਪਾਇਓ ਮਾਨ। ਗੁਰੂ ਘਰ ਦੀ ਮਰਜ਼ਾਦਾ ਇਹ ਵੈ ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੇ ਬਚਨਾਂ ਦੀ ਸੇਵਾ ਕੀਤੀ, ਗੁਰੂ ਚਰਨਾਂ ਦੇ ਭੌਰੇ ਬਣ ਕਰਕੇ ਨਿਮਰਤਾਵਾਨ ਹੋ ਕੇ ਸਤਿਗੁਰਾਂ ਦੀ ਟਹਿਲ ਕਮਾਈ ਹੈ, ਉਹਨਾਂ ਨੇ ਸਾਧ ਸੰਗਤ ਤੇ ਮਾਣ ਪ੍ਰਾਪਤ ਕੀਤਾ ਹੈ। ਫਿਰ ਮਾਣ ਵੀ ਕਿਹੋ ਜਿਹਾ, ਜੁਗੋ ਜੁਗ ਅਟਲ ਰਹਿਣ ਵਾਲਾ ਮਾਣ ਹੈ, ਗੁਰਤਾ ਪਦਵੀ ਦਾ ਮਾਣ। हे ਮਹਾਰਾਜ ਸੱਚੇ ਪਾਤਸ਼ਾਹ ਤੈ ਤਾਂ ਹਜ਼ਰਤ ਪਾਇਓ ਮਾਨ।
ਸਤਿਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੇ ਗੁਰੂ ਕੇ ਹਜ਼ੂਰੀ ਵਿੱਚ ਰਹਿ ਕੇ ਐਸਾ ਸ਼੍ਰੋਮਣੀ ਮਾਣ ਪਾਇਆ ਹੈ। ਸੇਵਿਆ ਗੁਰ ਪਰਵਾਨ ਤੁਹਾਡੀ ਕੀਤੀ ਹੋਈ ਸੇਵਾ ਸਤਿਗੁਰੂ ਜੀ ਦੇ ਘਰ ਪ੍ਰਵਾਨ ਹੋਈ ਹੈ। ਕਿਉਂਕਿ ਭਾਵੇਂ ਬਾਬਾ ਲਹਿਣਾ ਜੀ ਤੋਂ ਪਹਿਲਾਂ ਵੀ ਸਾਧ ਸੰਗਤ ਜੀ ਲੰਮੇ ਸਮੇਂ ਤੋਂ ਸਿੱਖ ਰਹਿੰਦੇ ਸਨ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ, ਪਰ ਮਾਣ ਕੇਵਲ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਮਿਲਿਆ ਗੁਰਤਾ ਗੱਦੀ ਦਾ। ਇਹ ਜੋ ਸ਼੍ਰੋਮਣੀ ਮਾਣ ਜੁਗੋ ਜੁਗ ਅਟੱਲ ਰਹਿਣ ਵਾਲਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਤੀ ਹੋਈ ਸੇਵਾ ਪ੍ਰਵਾਨ ਹੋਈ ਹੈ। ਪਾਟਕਲ ਸਹਾਰ ਜੀ ਨੇ ਬਚਨ ਕੀਤਾ, ਕਹਿੰਦੇ ਹਨ ਸੇਵਿਆ ਗੁਰ ਪਰਵਾਰ। ਜੋ ਆਪ ਜੀ ਨੇ ਨਿਮਰਤਾਵਾਨ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਮੰਨ ਕਰਕੇ ਸੇਵਾ ਕੀਤੀ ਆ ਨਾ, ਉਹ ਆਪ ਜੀ ਦੀ ਪ੍ਰਵਾਨ ਹੋਈ ਹੈ। ਸੇਵਿਆ ਗੁਰ ਪ੍ਰਵਾਨ ਅਥਵਾ ਹੈ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਸਿੱਖ ਭਾਵਨਾ ਦੇ ਨਾਲ ਆਪ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ, ਉਹ ਮਹਾਰਾਜ ਉਹ ਵੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਦੀ ਪ੍ਰਵਾਨਗੀ ਹੋ ਜਾਂਦੀ ਹੈ। ਸਾਧ ਅਨਗਰ ਜਿਨ ਕੀਆ ਉਨਮਾਨ। ਸਾਧ ਸੰਗਤ ਜੀ, ਜਿਹੜਾ ਮਨ ਹੈ ਨਾ, ਇਹ ਅਸਾਧ ਹੈ, ਇਹਨੂੰ ਸਾਧਿਆ ਨਹੀਂ ਜਾ ਸਕਦਾ ਆਪਣੇ ਬਲ ਦੇ ਨਾਲ। ਅਜਗਰ ਦੀ ਨਿਆਈ, ਜਿਵੇਂ ਅਜਗਰ ਬਹੁਤ ਭਾਰੀ ਜ਼ਹਿਰ ਵਾਲਾ ਤੇ ਸਾਧ ਸੰਗਤ ਭਾਰੀ ਫਨ ਵਾਲਾ ਜਿਹੜਾ ਸੱਪ ਹੁੰਦਾ ਨਾ ਅਜਗਰ, ਜਿਉਂਦੇ ਜੀ ਜੀਵਾਂ ਨੂੰ ਨਿਗਲ ਲੈਂਦਾ ਹੈ। ਮਨ ਦੀ ਅਜਗਰ ਦੀ ਨਿਆਈ ਸਾਧ ਸੰਗਤ ਦੀ ਹਾਲਤ ਹੈ, ਬੜਾ ਹੀ ਜ਼ਹਿਰੀਲਾ, ਵਿਕਾਰਾਂ ਨੂੰ ਵੀ ਜ਼ਹਿਰ ਦੇ ਨਾਲ ਭਰਿਆ ਪਿਆ ਹੈ। ਪਰ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਅਜਗਰ ਦੇ ਨਿਆਈ ਅਸਾਧ ਨਾ ਸਾਧੇ ਜਾਣ ਵਾਲੇ ਮਨ ਨੂੰ ਵੀ ਸਾਧ ਲਿਆ ਹੈ। ਔਰ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਹਨ ਸਾਧ ਅਜਗਰ ਜਿਨ ਕੀਆ ਉਨਮਾਨ। ਕਿਹਨਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਅਨੁਮਾਨ ਮਹਾਰਾਜ ਆਪ ਜੀ ਦੀ ਸ਼ਬਦ ਦੀ ਵਿਚਾਰ ਕੀਤੀ ਹੈ। ਜੋ ਸਿੱਖ ਆਪ ਜੀ ਦੀ ਵਿਚਾਰਧਾਰਾ ਅਧੀਨ ਹੋ ਕਰਕੇ ਜੀਵਨ ਨਿਰਵਾਹ ਕਰਦੇ ਹੈ, हे ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਸਿੱਖਾਂ ਨੇ ਅਜਗਰ ਮਨ ਨੂੰ ਮਹਾਰਾਜ ਸਾਧ ਲੈਣਾ ਕੀਤਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਆ ਨਾ, ਕਹਿੰਦੇ ਹਨ ਆਚਰ ਚਾਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਇਹ ਜਿਹੜੇ ਵਿਕਾਰ ਆ ਨਾ, ਇਹਨਾਂ ਨੂੰ ਸਾਧ ਸੰਗਤ ਜੀ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਵਿਕਾਰਾਂ ਦੇ ਅਧੀਨ ਹੋਇਆ ਜੋ ਮਨ ਅਜਗਰ ਦੀ ਨਿਆਈ ਬਾਰ-ਬਾਰ ਫੁੰਕਾਰੇ ਮਾਰਦਾ ਹੈ, ਇਸ ਨੂੰ ਆਪਣੇ ਬਲ ਦੇ ਨਾਲ ਨਹੀਂ ਕਦੇ ਵੀ ਵਸ ਵਿੱਚ ਕੀਤਾ ਜਾ ਸਕਦਾ। ਪਰ ਜੋ ਸਿੱਖ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਹੈ, ਪਾਟਕਲ ਸਹਾਰ ਜੀ ਕਹਿੰਦੇ ਹਨ, ਉਹ ਸਿੱਖ ਵੀ ਆਪਣੇ ਮਨ ਨੂੰ ਸਾਧ ਲੈਂਦੇ, ਵਸ ਵਿੱਚ ਕਰ ਲੈਂਦੇ ਹਨ। ਹਰ ਹਰ ਦਸ ਸਮਾਨ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰਸ਼ਨ ਦੀਦਾਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਮਸਤ ਹਨ ਕਿ ਆਪ ਜੀ ਪਰਮੇਸ਼ਰ ਦਾ ਹੀ ਸਰੂਪ ਹੋ। ਕਿਉਂਕਿ ਨਿਰੰਕਾਰ ਦੀ ਜੋਤ ਆਪ ਜੀ ਦੇ ਅੰਦਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਨੇ, ਔਰ ਆਪ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਰੂਪ ਹੋ। ਇਸ ਲਈ ਮਹਾਰਾਜ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਸਮਾਨ ਆਪ ਜੀ ਦੇ ਦਰਸ਼ਨ ਹਨ। ਆਤਮਾ ਬੰਦ ਗਿਆਨ। ਤੇ ਆਪ ਜੀ ਗਿਆਨ ਦੇ ਬੰਤ ਦੇਣ ਵਾਲੇ ਹੋ, ਆਤਮਾ ਦਾ ਗਿਆਨ ਦੇਣ ਵਾਲੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ। ਜਗਤ ਦੇ ਅੰਦਰ ਭਾਵੇਂ ਥਾਵਾਂ ਤੇ ਅਦਾਰੇ ਖੁੱਲ੍ਹੇ ਹੋਏ ਆ ਗਿਆਨ ਪ੍ਰਾਪਤ ਦੇ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਰਾਹੀਂ, ਪਰ ਜਿਹੜਾ ਆਤਮਿਕ ਗਿਆਨ ਹੈ ਨਾ, ਇਹ ਕੇਵਲ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਤਮਾਵੰਤ ਗਿਆਨ, ਆਪ ਜੀ ਆਤਮਿਕ ਗਿਆਨ ਦੇ ਦੇਣ ਵਾਲੇ ਹੋ ਮਹਾਰਾਜ, ਸ਼੍ਰੋਮਣੀ ਦਾਤੇ ਹੋ। ਜਾਣੀ ਅਕਲਗਤ। ਔਰ ਮਹਾਰਾਜ ਜਾਣੀ ਅੰਤਰ ਜਾਮੀ ਹੋ, ਦਿਲਾਂ ਦੇ ਜਾਣਨ ਹਾਰੇ ਹੋ। ਬਿਨ ਬਖਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਣੈ। ਐਸਾ ਆਪ ਜੀ ਦਾ ਸਰੂਪ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਨਤ। ਮਹਾਰਾਜ ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਆਪ ਜੀ ਪਹਿਚਾਨਣ ਵਾਲੇ ਅੰਤਰਜਾਮੀ ਸ਼੍ਰੋਮਣੀ ਦਾਤੇ ਹੋ। ਔਰ ਕਹਿੰਦੇ ਨੇ ਅਕਲ ਕਲਪਨਾ ਤੋਂ ਰਹਿਤ ਆਪ ਜੀ ਦਾ ਸਰੂਪ ਹੈ। ਤੇ ਗਤ ਸਦਾ ਹੀ ਮਹਾਰਾਜ ਆਪਣੇ ਪਿਆਰਿਆਂ ਨੂੰ ਮੁਕਤੀ ਦੀ ਦਾਤ ਦੇਣ ਵਾਲੇ ਹੋ। ਗੁਰ ਪਰਵਾਨ। ਤੇ ਮਹਾਰਾਜ ਸੱਚੇ ਪਾਤਸ਼ਾਹ
ਆਪ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਪ੍ਰਵਾਨ ਹੋਏ ਹੋ। ਗੁਰ ਪ੍ਰਵਾਨ ਜਿਨ੍ਹਾਂ ਨੂੰ ਆਪ ਜੀ ਨੇ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ ਨਾ, ਗੁਰ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੁਆਰਾ ਗੋ ਜਿਨ੍ਹਾਂ ਦਾ ਗੁਬਾਰ ਹਨੇਰਾ ਅਗਿਆਨ ਦਾ ਹਨੇਰਾ ਦੂਰ ਕਰਕੇ ਤੇ ਰੂਹ ਹਿਰਦੇ ਅੰਦਰ ਅਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ, ਉਹ ਮਹਾਰਾਜ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਗਏ ਹਨ। ਜਾ ਕਹੀਏ ਕਿ ਜਿਸ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਸਦਾ ਲਈ ਅਚਲ ਸਰੂਪ ਹੈ, ਕਦੇ ਚਲਾਈਮਾਨ ਹੋਣ ਵਾਲੀ ਨਹੀਂ ਹੈ। ਕਿਉਂਕਿ ਅਚਲ ਠਾਣ ਅਚਲ ਪਰਮੇਸ਼ਰ ਸਰੂਪ ਦੇ ਵਿੱਚ ਥਾਂ ਵਿੱਚ ਰਹਿਣਾ ਕਰਦੀ ਹੈ, ਸਦਾ ਹੀ ਮਹਾਰਾਜ ਸਥਿਤ ਹੋ ਕਰਕੇ ਰਹਿੰਦੀ ਹੈ। ਤੇ ਮਹਾਰਾਜ ਆਪ ਜੀ ਦੀ ਜਿਹੜੀ ਬੁੱਧ ਹੈ ਨਾ, ਬਿਮਲ ਉਜਲ ਥਾਂ ਤੇ ਭਾਵ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵੀ ਸਦਾ ਹੀ ਰਹਿੰਦੀ ਹੈ। ਬਿਮਲ ਬੁੱਧ ਸਥਾਨ ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਿਨ੍ਹਾਂ ਸਿੱਖਾਂ ਤੇ ਕਿਰਪਾ ਕਰ ਦਿੱਤੀ ਹੈ ਨਾ, ਜਿਨ੍ਹਾਂ ਨੂੰ ਆਤਮ ਵਿਸ਼ੈਣੀ ਬੁੱਧ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਹੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਿਮਲ ਸਥਾਨ, ਉਜਲ ਸਥਾਨ ਕਿਹੜਾ ਹੈ? ਵਾਹਿਗੁਰੂ ਦਾ ਸਰੂਪ ਰੂਪੀ ਘਰ ਜੋ ਸਦਾ ਹੀ ਉਜਲ ਹੈ ਔਰ ਸਦਾ ਹੀ ਨਿਰਮਲ ਵਾਹਿਗੁਰੂ ਜੀ ਦਾ ਸਰੂਪ ਹੈ। ਉਸ ਥਾਂ ਤੇ ਮਹਾਰਾਜ ਉਹਨਾਂ ਸਿੱਖਾਂ ਦਾ ਨਿਵਾਸ ਹੋ ਗਿਆ। ਸੁਰਤੀ ਬਿਰਤੀ ਕਰਕੇ ਵੀ ਮਹਾਰਾਜ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਵੀ ਜਿਨ੍ਹਾਂ ਤੇ ਆਪ ਨੇ ਕਿਰਪਾ ਕਰ ਦਿੱਤੀ ਹੈ। ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਨਿਮਰਤਾ ਦੀ ਪਹਿਰ ਸਲੀਹ ਸੀਲ ਸੰਜਾਹੋ ਸੁਣਾਓ ਕਹਿੰਦੇ ਨੇ ਸੰਯੋਗ ਨੂੰ। ਜਿਵੇਂ ਸਾਧ ਸੰਗਤ ਜੀ ਜਿਹੜੇ ਸੂਰਮੇ ਹੁੰਦੇ ਆ ਨਾ, ਮੈਦਾਨੇ ਜੰਗ ਦੇ ਵੀ ਦੁਸ਼ਮਣਾਂ ਦੇ ਨਾਲ ਜੰਗ ਕਰਦੇ ਆ, ਰਣਤੱਤੇ ਵੀ ਦੁਸ਼ਮਣਾਂ ਦੇ ਨਾਲ ਜੂਝਣ ਵਾਲੇ ਆ। ਉਹ ਸਾਧ ਸੰਗਤ ਦੁਸ਼ਮਣ ਦੇ ਕੀਤੇ ਹੋਏ ਵਾਰ ਤੋਂ ਬਚਣ ਦੇ ਵਾਸਤੇ ਆਪਣੇ ਤਨ ਦੇ ਉੱਪਰ ਸੰਜੋਗ ਪਹਿਨਦੇ ਹਨ। ਤੇ ਸਾਧ ਸੰਗਤ ਜੀ ਪਾਟਕਲ ਸਹਾਰ ਜੀ ਕਹਿੰਦੇ ਆ, ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਿਮਰਤਾ ਰੂਪੀ ਸੰਜੋਗ ਆਪਣੇ ਤਨ ਤੇ ਧਾਰਨ ਕੀਤੀ ਹੋਈ ਹੈ। ਤੇ ਸੀਲ ਆਪ ਜੀ ਦਾ ਬੜਾ ਹੀ ਮਹਾਰਾਜ ਮਿੱਠਾ ਤੇ ਪਿਆਰਾ ਸੁਭਾਅ ਹੈ। ਤੇ ਜਿਹੜੀ ਮਾਇਆ ਦੀ ਸਖਤ ਸ਼ਕਤੀ ਹੈ ਨਾ, ਉਹਨੂੰ ਬਿਦਾਰ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤਾ ਹੈ। ਮਾਇਆ ਜਿਹੜੀ ਬੜੀ ਹੀ ਪ੍ਰਬਲ ਹੈ, ਕਿਉਂਕਿ ਮਾਇਆ ਤਾਂ ਜੜ ਹੈ, ਪਰ ਮਾਇਆ ਦੇ ਅੰਦਰ ਸਾਧ ਸੰਗਤ ਜੀ ਪਰਮੇਸ਼ਰ ਦੀ ਸ਼ਕਤੀ ਹੈ, ਤਾਂ ਹੀ ਕਿਸੇ ਤੋਂ ਜਿੱਤੀ ਨਹੀਂ ਜਾਂਦੀ। ਜਿਵੇਂ ਹਥੌੜਾ ਹੁੰਦਾ ਹੈ ਨਾ, ਉਹ ਤਾਂ ਜੜ ਹੈ। ਜਿੰਨਾ ਕੁ ਕਿਸੇ ਸਰੀਰ ਦੇ ਵਿੱਚ ਬਲ ਹੋਵੇ, ਤੇ ਜਦੋਂ ਸਾਧ ਸੰਗਤ ਜੀ ਲੋਹਾਰਾਂ ਨੂੰ ਦੇਖਿਆ ਕਿੰਨੇ ਬਲ ਦੇ ਨਾਲ ਜਿਵੇਂ ਸਾਧ ਸੰਗਤ ਜੀ ਉਹ ਲੋਹਾਰ ਮਾਰਦੇ ਆ, ਜਿਹੜਾ ਗਰਮ ਹੁੰਦਾ ਹੈ ਸਾਧ ਸੰਗਤ ਜੀ ਲੋਹਾ ਉਹਦੇ ਉੱਪਰ ਬੜੀ ਜ਼ੋਰ ਦੇ ਨਾਲ ਮਾਰਦੇ ਆ। ਜਿੰਨਾ ਕੁ ਬਲ ਹੁੰਦਾ ਉਹਨਾਂ ਕੋ ਅਸਰ ਕਰਦਾ ਹੈ। ਤਿਵੇਂ ਇਹ ਸਾਧ ਸੰਗਤ ਜੀ ਮਾਇਆ ਵੀ ਜੜ ਹੈ, ਇਹਦੇ ਅੰਦਰ ਸ਼ਕਤੀ ਕਿਹਦੀ? ਚੇਤਨ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੋਣੇ ਕਰਕੇ ਤਾਂ ਹੀ ਕਿਸੇ ਤੋਂ ਪ੍ਰਬਲ ਮਾਇਆ ਜਿੱਤੀ ਨਹੀਂ ਜਾਂਦੀ। ਆਪਣੇ ਬਲ ਦੇ ਨਾਲ ਕੋਈ ਇਸ ਮਾਇਆ ਨੂੰ ਜਿੱਤ ਨਹੀਂ ਸਕਦਾ, ਜਿਸ ਨੇ ਵੱਡੇ ਵੱਡੇ ਦੇਵੀ ਸ਼ਕਤੀਆਂ ਨੂੰ ਵੀ ਜਿੱਤ ਲੈਣਾ ਕੀਤਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਸਖਤ ਬਿਦਾਰ। हे ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਗਈ, ਆਪ ਦੀ ਅੰਮ੍ਰਿਤਮਈ ਦ੍ਰਿਸ਼ਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੈ ਗਈ ਹੈ। ਉਹਨਾਂ ਨੇ ਹੀ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾਵਾਨ ਹੋ ਕਰਕੇ ਇਹ ਸ਼ਕਤ ਮਾਇਆ ਪ੍ਰਬਲ ਸ਼ਕਤੀ ਨੂੰ ਵਿਸ਼ੇਸ਼ ਕਰਕੇ ਆਪਣੇ ਤੋਂ ਦੂਰ ਕਰ ਦਿੱਤਾ ਹੈ। ਪਾਟਕਲ ਸਹਾਰ ਜੀ ਕਹਿੰਦੇ ਹਨ, हे ਭੱਟ ਜਨੋ ਆਓ ਮਿਲ ਕੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੀਰਤੀ ਕਰੀਏ, ਵਾਹਿਗੁਰੂ ਦਾ ਸਰੂਪ ਜਾਣ ਕੇ ਜਸ ਗਾਈਏ। ਕਿਉਂਕਿ ਸੱਤਾਂ ਦੀਪਾਂ ਵਿੱਚ ਸਤਿਗੁਰੂ ਜੀ ਦਾ ਹਰ ਕੋਈ ਜੀਵ ਜਸ ਗਾ ਰਿਹਾ ਹੈ, ਇਸ ਲਈ ਅਸੀਂ ਵੀ ਗਾ ਕੇ ਜੀਵਨ ਸਫਲਾ ਕਰ ਲਈਏ। ਜਿਹੜੇ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲੈਣਾ ਰੂਪ ਵਿੱਚ ਆਏ ਸਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਔਰ ਜਗਤ ਦੇ ਗੁਰੂ ਅਖਵਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਪਰਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ ਬਣ ਕਰਕੇ ਸੇਵਾ ਕਰਕੇ ਹਜੂਰ ਦੇ ਬਚਨਾਂ ਦੀ ਪਾਲਣਾ ਕਰਕੇ ਜਿਨ੍ਹਾਂ ਨੇ ਜਗਤ ਗੁਰੂ ਬਣਨਾ ਕੀਤਾ ਹੈ। ਇਸ ਲਈ ਆਓ ਮਿਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਵੀਏ।
ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਉਜਲ ਹੈ, ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਹੈ। ਸ੍ਰੇਸ਼ਟ ਜਸ ਗਾਉਣੇ ਕਰਕੇ ਵੀ ਜੀਵਨ ਸ੍ਰੇਸ਼ਟ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਉਜਲ ਜਸ ਗਾਉਣੇ ਕਰਕੇ ਜੀਵ ਦਾ ਜੀਵਨ ਉਜਲ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਾਗੀ ਦ੍ਰਿਸ਼ਟ ਅਚਲ ਠਾਰ, ਵਿਮਲ ਬੁੱਧ ਸੁਥਾਰ। ਪਹਿਰ ਸੀਲ ਸਨਾਹੋ, ਸਖਤ ਵਿਦਾਰ। ਕਾਹੋ ਕੀਰਤ ਸਤ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ, ਪਰਸੁ